408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਾਰਨੀ ਜੇ ਟਿਰਕੀਆਣਾ 415-909-003। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜਲ, ਗਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ। ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰ ਸਕਦੇ ਹੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ। ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਲਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਆਪਾਂ ਯੂਕਰੇਨ ਤੇ ਰਸ਼ੀਆ ਦੇ ਬਾਬਤ ਜੇ ਵੱਲ ਗੱਲਬਾਤ ਕਰਦੇ ਜਾਈਏ। ਇੱਕ ਕਾਰ ਬੰਬ ਦੇ ਵਿੱਚ ਰਸ਼ੀਆ ਦਾ ਜਨਰਲ ਜਿਹੜਾ ਆ ਉਹ ਮਾਰਿਆ ਗਿਆ ਹੈਗਾ। ਲੈਫਟੀਨੈਂਟ ਜਨਰਲ ਜਾਰੋਸਲੇਵ ਮੋਸਕਲਿਕ ਇਹ ਲੇਟੈਸਟ ਲੌਂਗ ਲਾਈਨ ਆਫ ਸੀਨੀਅਰ ਰਸ਼ੀਅਨ ਮਿਲਟਰੀ ਫਿਗਰ ਆ ਜੋ ਇੱਕ ਬੰਬ ਬਲਾਸਟ ਦੇ ਵਿੱਚ ਮਾਰਿਆ ਗਿਆ ਹੈਗਾ। 3 ਸਾਲ ਪਹਿਲਾਂ ਰਸ਼ੀਆ ਜੋ ਆ ਉਹ ਯੂਕਰੇਨ ਦੇ ਵਿੱਚ ਐਂਟਰ ਕੀਤਾ ਸੀ। ਉਸ ਤੋਂ ਬਾਅਦ ਹਜੇ ਵੀ ਲੜਾਈ ਜਾਰੀ ਆ, ਪਰ ਰਸ਼ੀਆ ਦੇ ਕਈ ਟੌਪ ਨੌਚ ਜੋ ਜਨਰਲਸ ਆ ਉਹ ਇਹਦੇ ਵਿੱਚ ਮਾਰੇ ਗਏ ਹੈਗੇ ਆ। ਲੈਫਟੀਨੈਂਟ ਜਨਰਲ ਜਾਰੋਸਲਾਵ ਮੋਸਕਲਿਕ ਜੋ ਇਹਦੇ ਸੰਬੰਧ ਦੇ ਵਿੱਚ ਕ੍ਰਿਮੀਨਲ ਇਨਕੁਆਇਰੀ ਰਸ਼ੀਆ ਵਾਲਿਆਂ ਨੇ ਸ਼ੁਰੂ ਕੀਤੀ ਹੋਈ ਆ। ਇਹ ਸਾਰਾ ਕੁਝ ਉਸ ਟਾਈਮ ਦੇ ਉੱਤੇ ਵਾਪਰਿਆ ਜਿਸ ਟਾਈਮ ਦੇ ਉੱਤੇ ਅਮਰੀਕਾ ਵਾਲੇ ਯੂਕਰੇਨ ਦੀ ਜਿਹੜੀ ਪੀਸ ਡੀਲ ਦਾ ਪ੍ਰਪੋਜ਼ਲ ਆ ਉਹ ਸੈਟ ਆਊਟ ਕਰ ਰਹੇ ਹੈਗੇ ਆ ਪੈਰਿਸ ਦੇ ਵਿੱਚ। ਸੋ ਰਸ਼ੀਆ ਤੇ ਯੂਕਰੇਨ ਦੀ ਇੱਕ ਪਾਸੇ ਗੱਲਬਾਤ ਹੋਣੀ ਆ ਸੀਜ਼ ਫਾਇਰ ਨੂੰ ਲੈ ਕੇ, ਵੀ ਪਰਮਾਨੈਂਟ ਸੀਜ਼ ਫਾਇਰ ਹੋਵੇ ਤੇ ਦੋਨੋਂ ਹੀ ਜਿਹੜੀਆਂ ਸਾਈਡਸ ਆ ਇਮੀਡੀਏਟਲੀ ਕਿੱਦਾਂ ਇਹਦੇ ਵਿੱਚ ਇੰਪਲੀਮੈਂਟ ਕਰਨਾ ਹੈਗਾ ਆ ਉਹਦੇ ਉੱਤੇ ਐਗਰੀ ਹੋਣ ਤੇ ਯੂਕਰੇਨ ਨੂੰ ਜਿਹੜੀ ਆ ਸਿਕਿਉਰਿਟੀ ਗਰੰਟੀ ਮਿਲੇ। ਹੋਰ ਇਹ ਸਾਰਾ ਕੁਝ ਜਿਹੜਾ ਡਿਸਕਸ ਹੋਣਾ ਸੀ। US ਨੇ ਕਿਹਾ ਆ ਵੀ ਰਸ਼ੀਆ ਜਿਹੜਾ ਕ੍ਰੀਮੀਆ ਨੂੰ ਕੰਟਰੋਲ ਕਰਦਾ ਸੋ ਉਹਨੂੰ ਰਸ਼ੀਆ ਕੋਲੇ ਰਹਿਣ ਦਿੱਤਾ ਜਾਵੇ, ਪਰ ਯੂਕਰੇਨ ਵਾਲੇ ਕਹਿੰਦੇ ਨਹੀਂ ਵੀ ਉਹ ਸਾਡਾ ਹਿੱਸਾ ਹੈਗਾ ਆ। ਇਸੇ ਤਰ੍ਹਾਂ ਲੁਹਾਂਸਕ ਦਾ ਹਿੱਸਾ ਆ। ਇਸ ਤੋਂ ਬਿਨਾਂ ਰਸ਼ੀਆ ਵਾਲਿਆਂ ਨੇ ਜੈਪਰਜੀਆ, ਡੋਨਸਟਿਕ, ਖਰਸਨ ਇਹ ਏਰੀਆ ਜਿਹੜਾ ਆ ਇਹ ਵੀ ਆਪਣੇ ਥੋੜੇ ਕਬਜ਼ੇ ਦੇ ਵਿੱਚ ਲਿਆ ਹੋਇਆ ਆ। ਇਕਨੋਮਿਕਸ ਨੂੰ ਲੈ ਕੇ ਸੈਂਕਸ਼ਨਸ ਜਿਹੜੀਆਂ ਲੱਗੀਆਂ ਰਸ਼ੀਆ ਦੇ ਉੱਤੇ 2014 ਤੋਂ ਕਿਸ ਤਰ੍ਹਾਂ ਉਹਨਾਂ ਨੂੰ ਰਿਮੂਵ ਕਰਨਾ ਹੈਗਾ, ਸਾਰੇ ਇਸ਼ੂ ਤੇ ਗੱਲਬਾਤ ਹੋਣੀ ਸੀ। ਉਸੇ ਦੌਰਾਨ ਇਹ ਰਸ਼ੀਆ ਦਾ ਜਿਹੜਾ ਜਨਰਲ ਆ ਉਹ ਇੱਕ ਬੰਬ ਬਲਾਸਟ ਦੇ ਵਿੱਚ ਮਾਰਿਆ ਗਿਆ ਹੈਗਾ। ਜੀ, ਉਧਰ ਜਿਹੜੇ ਹਰਜੋਤ ਸਿੰਘ ਜੀ ਇਸ ਟਾਈਮ ਜਿਹੜਾ ਰੇਟਰਸ ਆ ਇਹ ਪੋਸਟ ਕਰ ਰਿਹਾ ਆ, ਇਹ ਇਸ ਟਾਈਮ ਰਿਪੋਰਟ ਕਰ ਰਿਹਾ ਆ ਵੀ ਕੁਛ ਉਹਨਾਂ ਦੇ ਕੋਲ ਡਾਕੂਮੈਂਟਸ ਐਕਸਕਲੂਸਿਵ ਹੱਥ ਲੱਗੇ ਆ ਜਿਹਦੇ ਵਿੱਚ US ਦੀ ਜਿਹੜੀ ਪੀਸ ਡਰਾਈਵ ਆ ਯੂਕਰੇਨ ਨੂੰ ਲੈ ਕੇ ਉਹਦੇ ਵਿੱਚ ਜਿਹੜੇ ਡਿਫਰੈਂਸਿਸ ਆ ਜੋ ਵਖਰੇਵੇਂ ਆ ਉਹ ਨਜ਼ਰ ਆ ਰਹੇ ਨੇ। ਕਹਿੰਦੇ ਵੀ US ਦੇ ਜਿਹੜੇ ਅਧਿਕਾਰੀ ਆ ਉਹ ਯੂਰਪੀਅਨਸ ਤੇ ਯੂਕਰੇਨੀਅਨਸ ਨੂੰ ਪੈਰਿਸ ਤੇ ਲੰਡਨ ਦੇ ਵਿੱਚ ਹੁਣੇ ਮਿਲੇ ਸੀਗੇ। US ਸੋਚ ਰਿਹਾ ਹੈ ਵੀ ਇਹ ਜਿਹੜੀ ਲੜਾਈ ਆ ਜਲਦ ਤੋਂ ਜਲਦ ਬੰਦ ਜਿਹੜੀ ਉਹ ਹੋ ਜਾਵੇ, ਪਰ ਜਿਹੜੇ ਪ੍ਰਪੋਜ਼ਲ ਤੇ ਕਾਊਂਟਰ ਪ੍ਰਪੋਜ਼ਲ ਆ ਉਹ ਇਹਨਾਂ ਡਾਕੂਮੈਂਟਸ ਦੇ ਵਿੱਚ ਜੋ ਆਏ ਆ ਉਹ ਕਹਿੰਦੇ ਵੀ ਇਹ ਡਿਫਰੈਂਸਿਸ ਪੇਸ਼ ਕਰ ਰਹੇ ਆ। ਕਹਿੰਦੇ ਵੀ ਜਿਹੜਾ ਪ੍ਰਾਇਮਰੀ ਏਰੀਆ ਡਿਫਰੈਂਸ ਦਾ ਇਹਨਾਂ ਦੋਨੋਂ ਟੈਕਸਟ ਦੇ ਵਿੱਚ ਜਿਹੜੀਆਂ ਸੈਂਕਸ਼ਨਸ ਲਿਫਟ ਕਰਨ ਨੂੰ ਲੈ ਕੇ ਆ ਰਸ਼ੀਆ ਦੇ ਉੱਤੋਂ ਉਹ ਆ, ਤੇ ਜਿਹੜੀਆਂ ਸਿਕਿਉਰਿਟੀ ਗਰੰਟੀਜ਼ ਆ ਤੇ ਯੂਕਰੇਨ ਦੀ ਮਿਲਟਰੀ ਦਾ ਸਾਈਜ਼ ਆ ਉਸ ਨੂੰ ਲੈ ਕੇ ਆ ਰਿਹਾ ਹੈਗਾ ਆ। ਸੋ ਕਈ ਜਿਹੜੇ ਸੋਰਸਿਸ ਇਹਨਾਂ ਜਿਹੜੀ ਕਹਿ ਲਓ ਵੀ ਕਨਵਰਸੇਸ਼ਨਸ ਦੇ ਵਿੱਚ ਲੱਗੇ ਹੋਏ ਆ, ਨੈਗੋਸ਼ੀਏਸ਼ਨ 'ਚ ਲੱਗੇ ਆ, ਉਹ ਕਹਿ ਰਹੇ ਆ ਵੀ ਕਈ ਮਾਮਲਿਆਂ ਦੇ ਵਿੱਚ ਡਾਈਵਰਜੈਂਸਿਸ ਉਹ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਆ। ਸੋ US ਜਿਹੜਾ ਕਹਿੰਦਾ ਵੀ ਉਹ ਫਾਈਨਲ ਆਫਰ ਦੋਨਾਂ ਸਾਈਡਸ ਤੋਂ ਜਿਹੜਾ ਉਹ ਲੈ ਰਿਹਾ ਆ, ਤੇ ਕਹਿੰਦੇ ਵੀ ਇਹਦੇ ਵਿੱਚ ਪ੍ਰਪੋਜ਼ਲ ਜਿਹੜੇ ਰਾਸ਼ਟਰਪਤੀ ਟਰੰਪ ਹੋਣਾ ਦੇ ਐਨਵਾਈ ਸਪੈਸ਼ਲ ਹੈਗੇ ਨੇ ਸਟੀਵ ਵਿਟਕੌਫ ਉਹ ਜਿਹੜੇ ਯੂਰਪੀਅਨ ਅਫੀਸ਼ੀਅਲਸ ਨੂੰ ਜਿਹੜੇ ਪੈਰਿਸ ਦੇ ਵਿੱਚ ਮਿਲੇ ਆ ਉਹਨਾਂ ਤੱਕ ਉਹਨਾਂ ਨੇ ਆਪਣੀ ਗੱਲਬਾਤ ਨੂੰ
ਪਹੁੰਚਾਇਆ ਹੈਗਾ ਆ। ਯੂਐਸ ਦੇ ਜਿਹੜੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ, ਉਹਨਾਂ ਨੇ ਇਹਨਾਂ ਪ੍ਰਪੋਜ਼ਲਸ ਦੇ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਵੀ ਇੱਕ ਬ੍ਰੌਡ ਫਰੇਮਵਰਕ ਆ, ਇੱਕ ਵੱਡਾ ਇੱਕ ਫਰੇਮਵਰਕ ਅਸੀਂ ਬਣਾਇਆ ਆ, ਜਿਸ ਦੇ ਵਿੱਚ ਦੋਨਾਂ ਪਾਸਿਆਂ ਦੇ ਜਿਹੜੇ ਡਿਫਰੈਂਸਿਸ ਆ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਊਗਾ ਤੇ ਫਿਰ ਇਵੈਂਚੁਅਲੀ ਉਹਨਾਂ ਨੂੰ ਆਪਸ ਦੇ ਵਿੱਚ ਸੁਲਝਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਊਗੀ। ਪ੍ਰੈਜ਼ੀਡੈਂਟ ਜ਼ੈਲੈਂਸਕੀ ਜੋ ਯੂਕਰੇਨ ਤੋਂ ਨੇ, ਉਹਨਾਂ ਨੇ ਕੱਲ ਜਿਹੜਾ ਇਸ ਬਾਬਤ ਕਿਹਾ ਸੀਗਾ ਵੀ ਜਿਹੜੇ ਡਾਕੂਮੈਂਟਸ ਪ੍ਰਪੋਜ਼ਲ ਦੇ ਨਾਲ ਸਾਹਮਣੇ ਆਏ ਆ, ਉਹ ਕਹਿੰਦੇ ਵੀ ਹੁਣ ਟਰੰਪ ਹੋਣਾ ਦੇ ਡੈਸਕ ਦੇ ਉੱਤੇ ਅਸੀਂ ਆਪਣੇ ਵੱਲੋਂ ਜਿਹੜੇ ਉਧਰ ਨੂੰ ਘੱਲ ਦਿੱਤੇ ਹੈਗੇ ਆ। ਸੋ ਜਿੱਦਾਂ ਤੁਸੀਂ ਦੱਸਿਆ, ਕ੍ਰੀਮੀਆ ਦਾ ਇਲਾਕਾ, ਉਸ ਨੂੰ ਲੈ ਕੇ ਜਿਹੜਾ ਰੌਲਾ ਰੱਪਾ ਸਭ ਤੋਂ ਜ਼ਿਆਦਾ ਆ, ਨਾਟੋ ਨੂੰ ਨਾ ਜੁਆਇਨ ਕਰਨਾ, ਯੂਕਰੇਨ ਦੀ ਮਿਲਟਰੀ ਦਾ ਸਾਈਜ਼ ਜਿਹੜਾ ਉਹ ਕਿੰਨਾ ਹੋ ਸਕਦਾ ਆ, ਤੇ ਰਸ਼ੀਆ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹ ਹਟਾਉਣ ਨੂੰ ਲੈ ਕੇ ਦੋਨੋਂ ਤਰਫੋਂ ਜਿਹੜੀਆਂ ਵੱਖ-ਵੱਖ ਰਾਏ ਆ, ਵਿਚਾਰ ਆ, ਉਹ ਆ ਰਹੇ ਹੈਗੇ ਆ। ਕੱਲ ਜਿਹੜੇ ਰਾਸ਼ਟਰਪਤੀ ਟਰੰਪ ਨੇ ਵਲਾਦੀਮੀਰ ਸਟਾਪ ਕਰਕੇ ਜਿਹੜਾ ਇੱਕ ਟਵੀਟ ਜਿਹੜਾ ਜ਼ਰੂਰ ਉਹ ਕੀਤਾ ਸੀਗਾ, ਤੇ ਹੁਣ ਦੇਖੋ ਇਹ ਜਿਹੜੀਆਂ ਨੈਗੋਸੀਏਸ਼ਨਸ ਆ ਅੱਗੇ ਕਿੱਥੇ ਤੱਕ ਵਧਦੀਆਂ ਆ। ਉਹਦਾ ਅਮਰੀਕਾ ਨੇ ਇੱਕ ਇਸ਼ਾਰਾ ਪਹਿਲਾਂ ਕਰ ਚੁੱਕੇ ਆ ਵੀ ਭਾਈ ਜੇ ਇਸ ਦੇ ਵਿੱਚ ਕੋਈ ਮਸਲਾ ਹੱਲ ਨਹੀਂ ਹੁੰਦਾ, ਤੁਸੀਂ ਇੱਕ ਪਾਸੇ ਨੈਗੋਸ਼ੀਏਸ਼ਨ ਕਰਕੇ ਪੀਸ ਵਾਲੇ ਪਾਸੇ ਨੂੰ ਨਹੀਂ ਵੱਧਦੇ, ਤਾਂ ਅਸੀਂ ਇਸ ਮਸਲੇ ਤੋਂ ਅੱਗੇ ਨੂੰ ਤੁਰਾਂਗੇ, ਕਿਉਂਕਿ ਇਹ ਸਾਡਾ ਆਪਣਾ ਨਿੱਜੀ ਮਸਲਾ ਨਹੀਂ ਹੈਗਾ। ਜੀ, ਅਗਲੀ ਖਬਰ ਵੱਲ ਚਲੀਏ। ਬੜੀ ਸਰਪ੍ਰਾਈਜ਼ਿੰਗ ਆ, ਸ਼ਾਇਦ ਪਹਿਲੀ ਵਾਰੀ ਵਾਪਰਿਆ ਹੋਊਗਾ। FBI ਨੇ ਵਿਸਕੌਨਸਨ ਦੀ ਇੱਕ ਜੱਜ ਬੀਬੀ ਦੁਕਾਨ ਜੋ ਆ ਉਸ ਨੂੰ ਅਰੈਸਟ ਕਰ ਲਿਆ ਵੀ ਉਹ ਇੱਕ ਇਲੀਗਲ ਇਮੀਗ੍ਰੈਂਟ ਆ, ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਆਪਣੀ ਕੋਰਟ ਦੇ ਵਿੱਚ। ਇਹ ਜੋ ਟਵੀਟ ਆ, ਇਹ ਕੈਸ਼ ਪਟੇਲ ਜੋ FBI ਦੇ ਡਾਇਰੈਕਟਰ ਆ, ਉਹਨਾਂ ਨੇ ਪਹਿਲਾਂ ਕੀਤਾ ਵੀ ਅਸੀਂ ਮਿਲਵਾਕੀ ਦੀ ਸਰਕਿਟ ਕੋਰਟ ਜੱਜ ਹੈਨਾ ਡੁਗਨ ਨੂੰ ਅਰੈਸਟ ਕੀਤਾ ਹੈਗਾ ਔਨ ਅਬਸਟਰਕਸ਼ਨ ਚਾਰਜਸ। ਤੇ ਬਾਅਦ ਦੇ ਵਿੱਚ ਉਹ ਟਵੀਟ ਜੋ ਐਕਸ ਦੇ ਉੱਤੇ ਪਾਈ ਗਈ ਸੀ, ਡਿਲੀਟ ਵੀ ਕਰ ਦਿੱਤੀ ਗਈ। ਜੋ ਉਹਨਾਂ ਦੇ ਉੱਤੇ ਅਕਿਊਜ਼ ਕੀਤਾ ਗਿਆ ਹੈਗਾ ਵੀ ਅਨਡਾਕੂਮੈਂਟਡ ਇਮੀਗ੍ਰੈਂਟ ਇਵੇਡ ਅਰੈਸਟ ਹੈਲਪ ਕਰ ਰਹੇ ਸੀ। ਸੋ ਇਹ ਪਹਿਲੀ ਵਾਰੀ ਵਾਪਰਿਆ। ਪਟੇਲ ਹੋਣਾ ਨੇ ਐਕਸ ਦੇ ਉੱਤੇ ਜਦੋਂ ਇਹ ਮਿਲਵਾਕੀ ਦੇ ਜਿਹੜੇ ਸਰਕਟ ਕੋਰਟ ਦੇ ਜੱਜ ਆ ਉਹਨਾਂ ਦੇ ਸੰਬੰਧੀ ਇਹ ਪੋਸਟ ਪਾ ਕੇ ਜਦੋਂ ਡਿਲੀਟ ਕਰ ਦਿੱਤਾ, ਹੁਣ ਇਹਦਾ ਜਿਹੜਾ ਕਾਫੀ ਜ਼ਿਆਦਾ ਰੌਲਾ ਪੈ ਰਿਹਾ। ਨਿਊਯਾਰਕ ਟਾਈਮ ਨੇ ਵੀ ਅੱਜ ਕਾਫੀ ਵੱਡਾ ਆਰਟੀਕਲ ਇਹਦੇ ਸੰਬੰਧ ਦੇ ਵਿੱਚ ਪਾਇਆ ਹੈਗਾ। US ਮਾਰਸ਼ਲ ਸਰਵਿਸ ਦੀ ਸਪੋਕਸਵੂਮਨ ਨੇ ਵੀ ਕਨਫਰਮ ਕੀਤਾ ਹੈਗਾ ਵੀ ਡੁਗਾਨ ਨੂੰ 8:30 ਤੇ ਕੋਰਟ ਹਾਊਸ ਦੀ ਪ੍ਰਾਪਰਟੀ 'ਚ ਅਰੈਸਟ ਕੀਤਾ। ਸੋ ਕੋਰਟ ਦੇ ਵਿੱਚ ਹੀ ਜੱਜ ਨੂੰ ਅਰੈਸਟ ਕੀਤਾ ਹੈਗਾ। ਉਹਨਾਂ ਨੂੰ ਅੱਜ ਜਿਹੜਾ ਆ US ਡਿਸਟ੍ਰਿਕਟ ਕੋਰਟ ਜਿਹੜੀ ਮਿਲਵਾਕੀ ਆ ਉੱਥੇ ਪੇਸ਼ ਕਰਨਾ ਆ ਅਬਸਟਰਕਸ਼ਨ ਆਫ ਚਾਰਜਸ ਇਹਦੇ ਸੰਬੰਧ ਦੇ ਵਿੱਚ। ਮਿਲਵਾਕੀ ਕਾਉਂਟੀ ਸਰਕਟ ਕੋਰਟ ਦੇ ਚੀਫ ਜੱਜ ਕਾਰਲ ਐਸ਼ਲੇ ਨੇ ਇਹ ਕਿਹਾ ਆ ਵੀ ਜਿਹੜੀ ਮੇਰਾ ਜੁਡੀਸ਼ੀਅਲ ਕੋਡ ਆਫ ਕੰਡਕਟ ਆ ਉਹਦੇ ਮੁਤਾਬਕ ਮੈਂ ਇਸ ਮੈਟਰ ਦੇ ਉੱਤੇ ਕਮੈਂਟ ਨਹੀਂ ਕਰ ਸਕਦਾ, ਪਰ ਜੋ ਜੱਜ ਦੀ ਕੋਰਟ ਦਾ ਕੈਲੰਡਰ ਆ ਉਹ ਹੋਰ ਕਿਸੇ ਜੱਜ ਨੂੰ ਦਿੱਤਾ ਜਾਊਗਾ, ਕਿਉਂਕਿ ਉਹ ਜਿਹੜੀ ਜੱਜ ਨੂੰ ਅਰੈਸਟ ਕੀਤਾ ਗਿਆ ਉਹਦੇ ਕੇਸ ਤਾਂ ਚੱਲਦੇ ਹੀ ਸੀ ਰੋਜ਼। ਸੋ ਇਹ ਇੱਕ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਬਹੁਤ ਹੀ ਜ਼ਿਆਦਾ ਜਿਹੜੀ ਅਗਰੈਸਿਵ ਐਫਰਟ ਕੀਤੀ ਗਈ ਹੈਗੀ ਆ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ USA ਦੇ ਵਿੱਚੋਂ ਰਿਮੂਵ ਕਰਨ ਦੇ ਲਈ। ਇਹਦੀ ਇੱਕ ਬਹੁਤ ਤਕੜੀ ਉਦਾਹਰਨ ਹੈਗੀ ਆ ਵੀ ਕਿਸ ਤਰ੍ਹਾਂ ਉਹ ਕਹਿੰਦੇ ਵੀ ਨਹੀਂ ਅਸੀਂ ਹੁਣ ਜੱਜ ਨੂੰ ਵੀ ਅੰਦਰ ਕਰ ਦੇਣਾ, ਜਿਹੜਾ ਜੱਜ ਕੋਸ਼ਿਸ਼ ਕਰ ਰਿਹਾ ਵੀ ਅਨਡਾਕੂਮੈਂਟਡ ਇਮੀਗ੍ਰੈਂਟ ਨੂੰ ਫੜਿਆ ਨਾ ਜਾਵੇ। ਜੀ ਜਦੋਂ ਜੀ ਬਿਲਕੁਲ ਕੈਸ਼ ਪਟੇਲ ਹੋਣਾ ਨੇ ਜਦੋਂ ਟਵੀਟ ਕੀਤਾ ਸੀ, ਉਹਨਾਂ ਨੇ ਇਹ ਲਿਖਿਆ ਸੀ ਵੀ ਜੋ ਜੱਜ ਦੁਗਨ ਆ ਉਹਨਾਂ ਨੇ ਇੰਟੈਂਸ਼ਨਲੀ ਮਿਸਡਾਇਰੈਕਟ ਕੀਤਾ ਫੈਡਰਲ ਏਜੰਟਸ ਨੂੰ ਹੋਰ ਪਾਸੇ ਨੂੰ, ਤਾਂ ਕਿ ਅਰੈਸਟ ਨਾ ਕੀਤਾ ਜਾਵੇ। ਪਰ ਜੋ ਆਈਸ ਦੇ ਏਜੰਟ ਸੀ ਉਹਨਾਂ ਨੇ ਫਿਰ ਵੀ ਕਹਿੰਦੇ ਪੈਦਲ ਤੁਰ ਕੇ ਜਿਹੜਾ ਆ ਉਸ ਬੰਦੇ ਨੂੰ ਅਰੈਸਟ ਕਰ ਲਿਆ, ਤੇ ਉਹ ਤੋਂ ਬਾਅਦ ਜਿਹੜਾ ਜੱਜ ਆ ਉਸ ਨੂੰ ਵੀ ਅਰੈਸਟ ਕਰ ਲਿਆ ਗਿਆ। ਈਸਟਰਨ ਡਿਸਟ੍ਰਿਕਟ ਆਫ ਵਿਸਕੌਨਸਨ ਦੀ ਅਦਾਲਤ ਦੇ ਵਿੱਚ ਕਹਿੰਦੇ ਵੀ ਇਹ ਜਿਹੜੇ ਫੈਡਰਲ ਜੱਜ ਹੈਨਾ ਡੂਗਨ ਮਿਲਵਾਕੀ ਕਾਉਂਟੀ ਸਰਕਟ ਦੇ ਜੱਜ ਨੇ, ਵੀ ਉਹਨਾਂ ਨੂੰ ਉੱਥੇ ਜਿਹੜਾ ਅਪੀਅਰ ਅੱਜ ਹੀ ਜਿਹੜਾ ਉਹ ਕਰਵਾਇਆ ਜਾਊਗਾ। ਇਹ ਹੁਣ ਬੜੀ ਅਚੰਭੇ ਵਾਲੀ ਗੱਲ ਹੋਈ ਆ। ਜਿਹੜੇ ਇਹਨਾਂ ਨੇ ਕੁਛ ਕੁ ਆਰਡਰ ਜਾਂ ਕੁਛ ਐਗਜ਼ੈਕਟਿਵ ਆਰਡਰ ਟਰੰਪ ਹੋਣਾ ਦੇ ਸੀਗੇ ਵੀ, ਤੇ ਮੈਮੋ ਵੀ ਜਿਹੜੇ ਜਾਰੀ ਹੋਏ ਸੀ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ,
ਵੀ ਜਿਹੜੇ ਕੋਈ ਲੋਕਲ ਅਫੀਸ਼ੀਅਲ ਜਿਹੜੀ ਆਈਸ ਦੀ ਜਾਂ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਵਿੱਚ ਇੰਟਰਫੇਅਰ ਕਰਨਗੇ ਤਾਂ ਉਹਨਾਂ ਨੂੰ ਡਿਸਪਲਿਨ ਕੀਤਾ ਜਾ ਸਕਦਾ। ਇੱਥੋਂ ਤੱਕ ਕਿ ਹੁਣ ਗ੍ਰਿਫਤਾਰ ਵੀ ਜਿਹੜਾ ਉਹ ਕੀਤਾ ਗਿਆ ਆ। ਸੋ ਜੱਜ ਨੂੰ ਗ੍ਰਿਫਤਾਰ ਕਰ ਲੈਣਾ, ਜਿਹੜਾ ਆਪ ਦੁਨੀਆ ਦੇ ਕਹਿ ਲਓ ਵੀ ਫੈਸਲੇ ਸੁਣਾਉਂਦਾ ਆ ਹੋਰ ਲੋਕਾਂ ਦੇ, ਤੇ ਉਹਨੂੰ ਇਸ ਤਰੀਕੇ ਦੇ ਨਾਲ ਇਸ ਬੀਬੀ ਨੂੰ ਉਹਨਾਂ ਨੇ ਜਿਹੜਾ ਉਹ ਚੱਕ ਲਿਆ। ਜਿਹੜੇ ਜੱਜ ਹੈਨਾ ਡੂਗਨ ਆ, ਇਹ ਆਪਣੇ ਤਰ੍ਹਾਂ ਦਾ ਪਹਿਲਾ ਇੰਸੀਡੈਂਟ ਹਰਜੋਤ ਸਿੰਘ ਜੀ ਇਹ ਵਾਪਰਿਆ ਆ। ਇਸ ਨੂੰ ਲੈ ਕੇ ਜੱਜਾਂ ਦੇ ਵਿੱਚ ਜਾਂ ਬਾਕੀ ਲੋਕਲ ਅਧਿਕਾਰੀਆਂ ਦੇ ਵਿੱਚ ਇਸ ਟਾਈਮ ਸਿਰਫ ਤੇ ਸਿਰਫ ਇਹੀ ਚਰਚਾ ਜਿਹੜੀ ਉਹ ਚੱਲ ਰਹੀ ਹੋਊਗੀ ਵੀ ਇਹ ਗੱਲ ਕਿੱਧਰ ਵੱਲ ਨੂੰ ਜਿਹੜੀ ਉਹ ਵੱਧ ਰਹੀ ਆ। ਯੂਐਸ ਮਾਰਸ਼ਲਸ ਦੇ ਜਿਹੜੇ ਸਪੋਕਸ ਪਰਸਨ ਆ ਬ੍ਰੈਡੀ ਮੈਕਕੈਰਨ, ਉਹਨਾਂ ਨੇ ਕਨਫਰਮ ਕੀਤਾ ਵੀ ਹਾਂ ਜਿਹੜੇ ਲੋਕਲ ਕੋਰਟ ਹਾਊਸ ਦੀਆਂ ਗਰਾਊਂਡਸ ਤੋਂ ਜਿੱਥੇ ਉਹ ਕੰਮ ਕਰਦੇ ਸੀਗੇ ਜੱਜ ਡੂਗਨ, ਉਹਨਾਂ ਨੂੰ ਜਿਹੜਾ ਉੱਥੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਇਹ ਨਹੀਂ ਪਤਾ ਵੀ ਉਹਨਾਂ ਨੂੰ ਕੜੀਆਂ ਲਾਈਆਂ ਗਈਆਂ ਜਾਂ ਨਹੀਂ ਲਾਈਆਂ ਗਈਆਂ। ਫੈਡਰਲ ਮਾਰਸ਼ਲ ਸਰਵਿਸ ਜਿਹੜੀ ਆ ਉਹਨਾਂ ਨੇ ਬਾਅਦ ਚ ਕਹਿੰਦੇ ਵੀ ਜਿਹੜੇ ਜੱਜ ਡੂਗਨ ਆ ਉਹਨਾਂ ਨੂੰ ਪ੍ਰੋਸੈਸ ਕੀਤਾ। ਹਾਲ ਦੀ ਘੜੀ ਜਿਹੜਾ ਉਹਨਾਂ ਦੇ ਉਲਟ ਅਰੈਸਟ ਵਾਰੰਟ ਜਾਂ ਜਿਹੜੀ ਕ੍ਰਿਮੀਨਲ ਕੰਪਲੇਂਟ ਆ ਉਹ ਪਬਲਿਕਲੀ ਅਵੇਲੇਬਲ ਨਹੀਂ ਜਿਹੜੀ ਉਹ ਹੈਗੀ। ਸੋ ਏਜੰਟਸ ਜਿਹੜੇ ਆਈਸ ਦੇ ਨਾਲ ਆ ਉਹ ਕਹਿੰਦੇ ਵੀ ਪਿਛਲੇ ਵੀਕ ਇਹਨਾਂ ਦੀ ਅਦਾਲਤ ਦੇ ਵਿੱਚ ਕੋਰਟ ਦੇ ਵਿੱਚ ਪਹੁੰਚੇ ਸੀਗੇ, ਜਿਸ ਤੋਂ ਬਾਅਦ ਚ ਇਮੀਡੀਏਟਲੀ ਜਿਹੜੇ ਜੱਜ ਡੂਗਨ ਆ ਉਹਨਾਂ ਦੇ ਕੋਰਟ ਰੂਮ ਦੇ ਵਿੱਚ ਚਲੇ ਗਏ ਸੀਗੇ। ਉਦਾਂ ਦੱਸਦੇ ਜਾਈਏ ਤਾਂ ਬਹੁਤ ਵਧੀਆ ਸੁਣਿਆ ਵੀ ਆ, ਦੇਖਿਆ ਵੀ ਆ ਵੀ ਜੱਜ ਦੇ ਜਿਹੜੇ ਚੈਂਬਰਸ ਆ ਆਫ ਲਿਮਿਟ ਜਿਹੜੇ ਉਹ ਹੁੰਦੇ ਆ ਇਹ ਸਾਰੀਆਂ ਚੀਜ਼ਾਂ 'ਚ। ਜੱਜ ਕਿਸੇ ਨੂੰ ਬਚਾਉਣਾ ਚਾਹਵੇ, ਕਿਸੇ ਨੂੰ ਜਿਹੜਾ ਉਹ ਕਵੇ ਵੀ ਇਸ ਤਰੀਕੇ ਦੇ ਨਾਲ ਇੱਕ ਵਾਰੀ ਨਹੀਂ ਕਈ ਵਾਰੀ ਇਦਾਂ ਦੇ ਜਿਹੜੇ ਇੰਸੀਡੈਂਟ ਆ ਪਹਿਲਾਂ ਵੀ ਵਾਪਰ ਚੁੱਕੇ ਆ, ਪਰ ਇਹ ਜੱਜ ਦੇ ਗ੍ਰਿਫਤਾਰੀ ਦਾ ਜਿਹੜਾ ਇੰਸੀਡੈਂਟ ਆ ਪਹਿਲੀ ਵਾਰ ਜਿਹੜਾ ਉਹ ਹੋਇਆ ਆ। ਸੋ ਜਿਹੜੇ ਚੀਫ ਜੱਜ ਆ ਉਹਨਾਂ ਨੇ ਆਈਸ ਏਜੰਟਸ ਨੂੰ ਜਿਹੜਾ ਉਹ ਆਖਿਆ, ਉਹਨਾਂ ਨੇ ਈਮੇਲ ਇੱਕ ਜਿਹੜੀ ਉਸ ਦੇ ਬਾਰੇ ਪਤਾ ਲੱਗਾ ਚੀਫ ਮਿਲਵਾਕੀ ਕਾਉਂਟੀ ਸਰਕਟ ਜੱਜ ਕਾਰਲ ਐਸ਼ਲੀ, ਉਹਨਾਂ ਨੇ ਕਿਹਾ ਵੀ ਉਹਨਾਂ ਨੇ ਦਿਖਾਇਆ, ਪੁੱਛਿਆ ਵੀ ਵਾਰੰਟ ਹੈਗਾ ਆ, ਤੇ ਏਜੰਟਸ ਨੇ ਕਹਿੰਦੇ ਵੀ ਵਾਰੰਟ ਜਿਹੜੇ ਦਿਖਾਏ ਨਾਲ ਆਪਣੀ ਆਇਡੈਂਟੀਫਿਕੇਸ਼ਨ ਜਿਹੜੀ ਉਹ ਦਿਖਾਈ ਸੀ। ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਜੱਜ ਡੂਗਨ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਸੋ ਐਡਵਾਰਡੋ ਫਲੋਰੈਸ ਰੂਈਜ਼ ਜਿਹੜਾ ਹਰਜੋਤ ਸਿੰਘ ਜੀ ਜਿਸ ਨੂੰ ਇਹ ਬਚਾਉਣਾ ਸੀਗਾ, ਜਿਸ ਨੂੰ ਇਹ ਬਚਾ ਰਹੇ ਸੀ, ਜਿਹੜਾ ਕਥਿਤ ਤੌਰ ਦੇ ਉੱਤੇ ਇਹ ਦੋਸ਼ ਇਸ ਜੱਜ ਦੇ ਉੱਤੇ ਲੱਗਾ ਆ, ਵੀ ਕਹਿੰਦੇ ਵੀ ਉਹਨੂੰ ਬਾਅਦ ਦੇ ਵਿੱਚ ਫੈਡਰਲ ਕ੍ਰਿਮੀਨਲ ਕੰਪਲੇਂਟ ਦੇ ਚੱਲਦਿਆਂ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਜੱਜ ਡੂਗਨ ਦੇ ਕੋਰਟ ਹਾਊਸ ਤੋਂ ਉਹ ਦੌੜ ਗਿਆ ਸੀਗਾ ਤੇ ਜਿਸ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਆਈਸ ਦੇ ਏਜੰਟਸ ਲੱਗੇ ਹੋਏ ਸੀਗੇ। ਤੇ ਹਰਜੋਤ ਸਿੰਘ ਜੀ ਇੱਕ ਚੀਜ਼ ਨਾ ਇਸ ਟਾਈਮ ਹੋਰ ਵੀ ਨਾਲ ਹੋ ਰਹੀ ਆ, ਆਈਸ ਵਾਲੇ ਜਿੱਥੇ ਗ੍ਰਿਫਤਾਰੀਆਂ ਪਾ ਰਹੇ ਆ ਉੱਥੇ ਹਮੇਸ਼ਾ ਹੁਣ ਨਾਲ FBI ਹੁੰਦੀ ਆ। ਅੱਗੇ ਯੂਜਲੀ ਕੀ ਦੇਖਿਆ ਜਾਂਦਾ ਸੀਗਾ ਵੀ ਜਦੋਂ ਆਈਸ ਗ੍ਰਿਫਤਾਰ ਕਰਦੀ ਸੀ ਜਾਂ ਲੋਕਲ ਲਾ ਐਨਫੋਰਸਮੈਂਟ ਹੁੰਦੀ ਸੀ ਜਾਂ ਉਹ ਖੁਦ ਆਪ ਹੀ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਗ੍ਰਿਫਤਾਰੀਆਂ ਨੂੰ ਅੰਜਾਮ ਦਿੰਦੇ ਸੀ, ਉਸ ਪੂਰੇ ਪ੍ਰੋਸੈਸ ਨੂੰ ਅੰਜਾਮ ਦਿੰਦੇ ਸੀਗੇ। ਪਰ ਹੁਣ ਆਪਾਂ ਦੇਖ ਰਹੇ ਹਾਂ ਵੀ ਜਿਹੜੀ ਆਈਸ ਦੀ ਮਦਦ ਦੇ ਨਾਲ ਮਦਦ ਦੇ ਲਈ FBI ਦੇ ਜਿਹੜੇ ਏਜੰਟਸ ਆ ਉਹਨਾਂ ਨੂੰ ਘੱਲਿਆ ਜਿਹੜਾ ਉਹ ਜਾ ਰਿਹਾ। ਕੈਸ਼ ਪਟੇਲ ਹੋਣਾ ਨੇ ਜਦ ਸਹੁੰ ਚੁੱਕੀ ਸੀ FBI ਦੇ ਡਾਇਰੈਕਟਰ ਦੇ ਤੌਰ ਦੇ ਉੱਤੇ, ਉਹਨਾਂ ਨੇ ਇਹ ਕਲੀਅਰ ਕੀਤਾ ਸੀਗਾ ਵੀ ਡੈਸਕ ਦੇ ਪਿੱਛੇ ਬਹਿ ਕੇ ਜੌਬ ਜਿਹੜੀ FBI ਦੇ ਏਜੰਟਸ ਦੀ ਹੁਣ ਖਤਮ ਆ, ਤੁਹਾਨੂੰ ਫੀਲਡ ਦੇ ਵਿੱਚ ਲੈ ਕੇ ਜਾਇਆ ਜਾਊਗਾ। ਸੋ ਲੱਗ ਰਿਹਾ ਆ ਵੀ ਉਹ ਸਾਰੇ ਜਿਹੜੇ ਲੋਕ FBI ਦੇ ਏਜੰਟਸ ਜਿਹੜੇ ਪਹਿਲਾਂ ਡੈਸਕ ਦੇ ਪਿੱਛੇ ਹੁੰਦੇ ਸੀ ਉਹਨਾਂ ਨੂੰ ਹੁਣ ਇਸ ਤਰੀਕੇ ਦੇ ਨਾਲ ਆਈਸ ਦੀ ਮਦਦ ਲਈ ਵੀ ਨਾਲ ਦੇ ਨਾਲ ਘੱਲਿਆ ਜਿਹੜਾ ਜਾ ਰਿਹਾ ਆ। ਪਰ ਅਮਰੀਕਾ ਦੇ ਵਿੱਚ ਅੱਜ ਇਸ ਨਵੀਂ ਸਵੇਰ ਦੇ ਵਿੱਚ ਇੱਕ ਨਵੀਂ ਘਟਨਾ ਜਿਹੜੀ ਇਹ ਵਾਪਰੀ ਆ ਵੀ ਵਿਸਕੌਨਸਨ ਮਿਲਵਾਕੀ ਕਾਉਂਟੀ ਦੀ ਜਿਹੜੀ ਸਰਕਟ ਜੱਜ ਹੈ ਨਾ ਡੂਗਨ ਆ, ਉਸ ਨੂੰ ਆਈਸ ਇਮੀਗ੍ਰੇਸ਼ਨ ਅਰੈਸਟ ਦੀ ਅਬਸਟਰਕਸ਼ਨ ਦੇ ਚਾਰਜ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਆ। ਜੀ ਅਗਲੀ ਖਬਰ ਵੀ ਆਈਸ ਦੇ ਨਾਲ ਰਿਲੇਟਡ ਆ। ਕਹਿੰਦੇ ਭਈ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਜੋ ਲੈਟਰ ਭੇਜਦੇ ਆ ਲੋਕਾਂ ਨੂੰ ਜਿਨ੍ਹਾਂ ਨੂੰ ਉਹਨਾਂ ਨੇ ਅਰੈਸਟ ਕਰਦੇ ਆ ਜਾਂ ਫੜਦੇ ਆ, ਉਹਨਾਂ ਦੇ ਵਿੱਚ ਸਿਰਫ 12 ਘੰਟੇ ਦਾ ਸਮਾਂ ਦਿੱਤਾ ਜਾਂਦਾ ਹੈਗਾ। ਆਈਸ ਦਾ ਇੱਕ ਡੈਕਲੇਰੇਸ਼ਨ ਜਿਹੜਾ ਆਈਸ ਆਫੀਸ਼ੀਅਲ ਵੱਲੋਂ ਅਨਸੀਲ ਕੀਤਾ ਗਿਆ, ਜੱਜ ਨੇ ਇਹ ਕਿਹਾ ਉਹ 'ਚ ਜੋ ਵੈਨਜ਼ੂਏਲਾ ਦੇ ਡਿਟੇਨੀਜ਼ ਉਹਨਾਂ ਦੇ ਸੰਬੰਧ ਦੇ ਵਿੱਚ ਆ ਵੀ 12 ਘੰਟੇ ਦਾ ਉਹਨਾਂ ਨੂੰ ਸਮਾਂ ਦਿੱਤਾ ਜਾਂਦਾ ਵੀ ਤੁਸੀਂ ਆਪਣੇ ਆਪ ਨੂੰ ਡਿਫੈਂਡ ਕਰ ਸਕਦੇ ਹੈਗੇ ਆ। ਉਹ ਲੈਟਰ ਵੀ ਇੰਗਲਿਸ਼ ਦੇ ਵਿੱਚ ਹੁੰਦਾ ਆ, ਪਰ ਉਹਨਾਂ ਨੂੰ ਕਹਿੰਦੇ ਵੀ ਉਹਨਾਂ ਦੀ ਭਾਸ਼ਾ ਦੇ ਵਿੱਚ ਵੀ ਬੋਲ ਕੇ ਦੱਸ ਦਿੱਤਾ ਜਾਂਦਾ। ਅਪ੍ਰੈਲ 7 ਨੂੰ US ਦੀ ਸੁਪਰੀਮ ਕੋਰਟ ਨੇ ਇਹ ਰੂਲ ਕੀਤਾ ਸੀ ਕਿ ਗਵਰਨਮੈਂਟ ਨੂੰ ਜਿਹੜੇ ਵੈਨਜ਼ੂਏਲਾ ਦੇ ਮਾਈਗ੍ਰੈਂਟਸ ਆ ਉਹਨਾਂ ਨੂੰ ਰੀਜ਼ਨੇਬਲ ਟਾਈਮ ਦਾ ਨੋਟਿਸ ਦਿੱਤਾ ਜਾਣਾ ਚਾਹੀਦਾ ਹੈਗਾ ਤਾਂ ਕਿ ਉਹ ਆਪਣਾ ਪੱਖ ਵੀ ਜਿਹੜਾ ਆ ਪੇਸ਼ ਕਰ ਸਕਣ।
ਉਸ ਤੋਂ ਪਹਿਲਾਂ ਕਿ ਉਹਨਾਂ ਨੂੰ ਐਲ ਸੈਲਵਾਡੋਰ ਦੀਆਂ ਜੇਲ੍ਹਾਂ ਦੇ ਵਿੱਚ ਭੇਜਿਆ ਜਾਵੇ। ਸੋ ਹੁਣ ਯੂਐਸ ਦੀ ਜਿਹੜੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆ, ਉਹ ਕਹਿੰਦੇ ਵੀ 12 ਘੰਟੇ ਤਾਂ ਬਹੁਤ ਜ਼ਿਆਦਾ ਸਮਾਂ ਆ। ਹੁਣ ਤੁਸੀਂ ਦੇਖੋ ਵੀ 12 ਘੰਟੇ 'ਚ ਕਿਹੜਾ ਬੰਦਾ ਵਕੀਲ ਲੱਭੂਗਾ, ਕਿਹੜਾ ਕੋਰਟ 'ਚ ਜਾਣਾ, ਬਹੁਤ ਹੀ ਜਿਹੜਾ ਇਹ ਘੱਟ ਸਮਾਂ ਹੈਗਾ ਆ। ਹਾਲਾਂਕਿ ਸੁਪਰੀਮ ਕੋਰਟ ਨੇ ਸੈਕੰਡ ਆਰਡਰ ਵੀ ਦੇ ਦਿੱਤਾ ਹੈ, ਜਿਹਦੇ ਮੁਤਾਬਕ ਜਿਹੜੇ ਵੈਨਜ਼ੂਏਲਨ ਮਾਈਗ੍ਰੈਂਟਸ ਆ, ਉਹਨਾਂ ਨੂੰ ਏਲੀਅਨ ਐਨਮੀਜ਼ ਐਕਟ 1798 ਦੇ ਤਹਿਤ ਜਿਹੜਾ ਆ ਡਿਪੋਰਟ ਨਹੀਂ ਕੀਤਾ ਜਾ ਸਕਦਾ ਹੈਗਾ। ਸੋ 12 ਘੰਟੇ ਦਾ ਸਮਾਂ ਐਕਸਪ੍ਰੈਸ ਟੂ ਇੰਟੈਂਟ ਤੇ ਉਹਨੇ ਚੈਲੰਜ ਕਰਨਾ ਹੈ ਡਿਟੈਂਸ਼ਨ ਨੂੰ, ਤੇ 24 ਘੰਟੇ ਦਾ ਸਮਾਂ ਹੈਗਾ ਹੈਵੀਅਸ ਕਾਰਪਸ ਪਟੀਸ਼ਨ ਫਾਈਲ ਕਰਨ ਦੇ ਲਈ ਜੱਜ ਦੇ ਕੋਲ। ਇਹ ਜਿਹੜਾ ਡੈਕਲੇਰੇਸ਼ਨ ਆ ਆਈਸ ਵੱਲੋਂ ਪੇਸ਼ ਕੀਤਾ ਗਿਆ ਆ, ਇੰਗਲਿਸ਼ ਦੇ ਵਿੱਚ ਹੈਗਾ। ਨਿਊਯਾਰਕ ਟਾਈਮ ਨੇ ਇਹਦੇ ਬਾਰੇ ਜਿਹੜਾ ਸਾਰਾ ਛਾਪਿਆ ਹੈਗਾ, ਵੀ ਕਿਸ ਤਰ੍ਹਾਂ ਬਹੁਤ ਹੀ ਘੱਟ ਸਮਾਂ ਹੈਗਾ ਜਿਨ੍ਹਾਂ ਨੂੰ ਅਰੈਸਟ ਕੀਤਾ ਜਾ ਰਿਹਾ, ਉਹਨਾਂ ਨੂੰ ਆਪਣਾ ਪੱਖ ਜਿਹੜਾ ਆ ਪੇਸ਼ ਕਰਨ ਦੇ ਲਈ। ਜੀ ਬਿਲਕੁਲ। ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ, ਸਾਬਕਾ ਰਿਪਰੈਜ਼ੈਂਟੇਟਿਵ ਜਾਰਜ ਸੈਂਟੋਸ, ਉਹਨਾਂ ਨੂੰ 7 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ। ਇਹ ਸਾਬਕਾ ਰਿਪਬਲਿਕਨ ਕਾਂਗਰਸਮੈਨ, ਇਹਨਾਂ ਦੇ ਉਲਟ ਬਹੁਤ ਸਾਰੀਆਂ ਜਿਹੜੀਆਂ ਐਥਿਕਸ ਕਮੇਟੀ ਦੀਆਂ ਜਿਹੜੀਆਂ ਰਿਪੋਰਟਸ ਤੇ ਹੋਰ ਜਿਹੜੇ ਚਾਰजेस ਆ ਉਹ ਲੱਗੇ ਹੋਏ ਸੀ। ਅੱਜ ਜਿਹੜੇ ਫੈਡਰਲ ਜੱਜ ਆ ਨਿਊਯਾਰਕ ਦੇ ਵਿੱਚ, ਉਹਨਾਂ ਨੇ ਜਿਹੜੇ ਸਾਬਕਾ ਰਿਪਰੈਜ਼ੈਂਟੇਟਿਵ ਜਾਰਜ ਸੈਂਟੋਸ ਆ, ਕਾਫੀ ਵਿਵਾਦਾਂ ਦੇ ਵਿੱਚ ਜਿਹੜੇ ਉਹ ਰਹੇ ਸੀ, ਜਿੰਨਾ ਚਿਰ ਵੀ ਇਹ ਜਿਹੜੀ ਸੀਟ ਦੇ ਉੱਤੇ ਸੀਗੇ, ਉਹਨਾਂ ਨੂੰ 7 ਸਾਲ ਦੀ ਜਿਹੜੀ ਆ ਇਨ ਪ੍ਰਿਜ਼ਨ ਉਹ ਸੁਣਾਈ ਆ। ਡਿਸਟ੍ਰਿਕਟ ਜੱਜ ਜੋਆਨਾ ਸੇਬਰਟ, ਉਹਨਾਂ ਨੇ ਕਹਿੰਦੇ ਵੀ ਜਿਹੜਾ ਦੱਸਿਆ ਵੀ ਭਾਈ ਵੀ ਸੀਰੀਅਸਨੈਸ ਇਸ ਦੇ ਉੱਤੇ ਰਿਫਲੈਕਟ ਕਰੋ, ਜਿਹੜੇ ਤੁਸੀਂ ਅਨਪੈਰਲਡ ਕ੍ਰਾਈਮਸ ਜਿਹੜੇ ਉਹ ਕੀਤੇ ਹੈਗੇ ਆ। ਸੋ ਜਿਹੜਾ ਸੈਂਟੈਂਸ ਆ ਜੱਜ ਨੇ ਜਿਹੜਾ ਉਹ ਸੁਣਾਇਆ ਹੈਗਾ ਆ, ਕਹਿੰਦੇ ਵੀ 87 ਮਹੀਨੇ ਦੀ ਜਿਹੜੀ ਸਜ਼ਾ ਆ ਉਹ ਪ੍ਰਿਜ਼ਨ ਦੇ ਵਿੱਚ ਹੋਵੇਗੀ। ਇਹਨਾਂ ਉੱਤੇ ਫੈਲਨੀ ਫਰਾਡ ਚਾਰजेस ਲੱਗੇ ਹੋਏ ਸੀਗੇ, ਜਿਸ ਨੂੰ ਇਹਨਾਂ ਨੇ ਗਿਲਟੀ ਪਲੀ ਜਿਹੜਾ ਉਹ ਕਰ ਲਿਆ ਸੀਗਾ। ਕਹਿੰਦੇ ਵੀ ਜਦ ਨਿਊਜ਼ ਕੈਮਰਾਜ਼ ਪ੍ਰੋਸੀਡਿੰਗ ਦੇ ਵਿੱਚ ਆਏ ਸੀਗੇ, ਇਸ ਨੇ ਰਿਮੋਰਸ ਦੇ ਵਿੱਚ ਆਪਣੇ ਅਥਰੂ ਵੀ ਵਹਾਏ। ਕਈ ਜਿਹੜੇ ਉਸ ਨੂੰ ਮਗਰਮੱਛ ਦੇ ਹੰਝੂ ਜਿਹੜੇ ਉਹ ਆਖ ਰਹੇ ਸੀਗੇ, ਤੇ ਸੈਂਟੋਸ ਨੂੰ ਪੈਥੋਲੋਜੀਕਲ ਲਾਇਰ ਆਖਿਆ ਗਿਆ ਵੀ ਇਹਦੇ ਕੋਲੋਂ ਝੂਠ ਬੋਲੇ ਬਗੈਰ ਰਿਹਾ ਹੀ ਨਹੀਂ ਜਾਂਦਾ। ਸੋ ਕਹਿੰਦੇ ਵੀ ਜੱਜ ਨੇ ਇਹ ਮੰਨਿਆ ਵੀ ਇਹ ਰਿਮੋਰਸਫੁਲ ਨਹੀਂ ਹੈ, ਇਹਨੂੰ ਅਸਲ ਦੇ ਵਿੱਚ ਕੋਈ ਪਛਤਾਤਾਪ ਨਹੀਂ ਹੈਗਾ ਆਪਣੇ ਜਿਹੜੇ ਇਹਨਾਂ ਐਕਸ਼ਨਸ ਦਾ। ਸੋ ਇੱਕ ਪ੍ਰੋਸੀਕਿਊਟਰਸ ਨੇ ਜਿਹੜਾ ਨੋਟ ਕੀਤਾ ਵੀ ਇਸ ਨੇ ਆਪਣਾ ਇੱਕ ਪੋਡਕਾਸਟ ਵੀ ਜਿਹੜਾ ਉਹ ਸ਼ੁਰੂ ਕਰ ਲਿਆ, ਪੈਂਟਸ ਔਨ ਫਾਇਰ ਵਿਦ ਜਾਰਜ ਸੈਂਟੋਸ। ਕਹਿੰਦੇ ਵੀ ਇਹ ਇਸ ਦੀ ਇੱਕ ਹਿਸਾਬ ਦੇ ਨਾਲ ਜੋ ਇਹ ਕਰਤੂਤਾਂ ਕਰਕੇ ਆਇਆ, ਇਹ ਉਸਦੀ ਚਰਮ ਸੀਮਾ ਸੀਗੀ ਵੀ ਇਹ ਇੱਥੇ ਤੱਕ ਜਿਹੜਾ ਉਹ ਪਹੁੰਚ ਗਿਆ। ਕਹਿੰਦੇ ਵੀ ਇਹ ਅਬੰਡੈਂਟਲੀ ਕਲੀਅਰ ਸੀਗਾ ਵੀ ਇਸ ਨੂੰ ਜੇ ਚੱਜ ਦੇ ਨਾਲ ਨਹੀਂ ਰੋਕਿਆ ਗਿਆ ਤੇ ਇਹ ਬੰਦਾ ਸੁਧਰਨ ਵਾਲਾ ਨਹੀਂ ਹੈਗਾ। ਇਸ ਨੇ ਆਉਂਦੇ ਸਾਲਾਂ ਦੇ ਵਿੱਚ ਉਹਨਾਂ ਨੇ ਇਹ ਮੰਨਿਆ ਵੀ ਕਹਿੰਦੇ ਵੀ ਆਉਂਦੇ ਸਾਲਾਂ ਦੇ ਵਿੱਚ ਵੀ ਇਹਨੇ ਜਿੱਦਾਂ ਪਹਿਲਾਂ ਲੋਕਾਂ ਨੂੰ ਡਿਸੀਵ ਤੇ ਡੀਫਰਾਡ ਕੀਤਾ ਸੀ, ਧੋਖਾਧੜੀ ਦੇ ਨਾਲ ਲੋਕਾਂ ਦੇ ਨਾਲ ਮਨੀ ਨੂੰ ਜਿਹੜਾ ਉਹ ਫਰਾਡ ਕੀਤਾ ਸੀ ਜਾਂ ਝੂਠ ਬੋਲਦਾ ਰਿਹਾ ਸੀ, ਉਹੀ ਚੀਜ਼ ਜਿਹੜਾ ਉਹ ਕਰਦਾ ਜਿਹੜਾ ਉਹ ਰਹੇਗਾ। ਸੋ ਰਿਪਰੈਜ਼ੈਂਟੇਟਿਵ ਸੀਗੇ ਜਾਰਜ ਸੈਂਟੋਸ, ਇਹਨਾਂ ਨੇ ਸੀਟ ਜਿਹੜੀ ਡੈਮੋਕ੍ਰੇਟਾਂ ਤੋਂ ਜਿੱਤੀ ਸੀ ਇੱਕ ਟਾਈਮ ਦੇ ਉੱਤੇ, ਜਿਹੜੀ ਉਹ ਉਹਨਾਂ ਦਾ ਗੜ੍ਹ ਮੰਨਿਆ ਜਾਂਦਾ ਸੀਗਾ। 2022 ਦੇ ਵਿੱਚ ਇਹ ਇਲੈਕਸ਼ਨ ਜਿੱਤ ਕੇ ਉੱਥੇ ਲੌਂਗ ਆਈਲੈਂਡ ਤੋਂ ਜਿਹੜੀ ਸੀਟ ਫਲਿੱਪ ਕੀਤੀ ਸੀਗੀ, ਪਰ ਬਾਅਦ ਦੇ ਵਿੱਚ ਜੋ ਇਹਨਾਂ ਦੀਆਂ ਇੱਕ ਹਿਸਾਬ ਦੇ ਨਾਲ ਹੁਣ ਕਹਿ ਸਕਦੇ ਵੀ ਕਰਤੂਤਾਂ ਰਹੀਆਂ ਆ, ਉਹਦੇ ਕਰਕੇ ਹੁਣ ਇਹਨਾਂ ਨੂੰ 7 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾ ਦਿੱਤੀ ਗਈ ਆ। ਜੀ, ਅਗਲੀ ਖਬਰ ਜਿਹੜੀ ਆ ਚਾਈਨਾ ਦੇ ਨਾਲ ਜੋ ਨੈਗੋਸ਼ੀਏਸ਼ਨ ਦੇ ਉੱਤੇ ਗੱਲਬਾਤ ਚੱਲ ਰਹੀ ਆ, ਪ੍ਰੈਜ਼ੀਡੈਂਟ ਟਰੰਪ ਹੁਣੀ ਬਾਰ-ਬਾਰ ਕਹਿ ਰਹੇ ਆ ਵੀ ਮੇਰੀ ਗੱਲਬਾਤ ਚਾਈਨਾ ਦੇ ਨਾਲ ਚੱਲ ਰਹੀ ਹੈਗੀ ਆ। ਇੱਥੋਂ ਤੱਕ ਕਿ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਜਿਹੜੇ ਚਾਈਨਾ ਦੇ ਹੈਡ ਹੈਗੇ ਆ ਜੀ ਜਿਨਪਿੰਗ, ਉਹਨਾਂ ਦੇ ਨਾਲ ਮੇਰੀ ਜਿਹੜੀ ਗੱਲਬਾਤ ਹੋਈ ਆ ਤੇ ਮੇਰਾ ਸਟਾਫ ਵੀ ਪੂਰਾ ਇਨ ਟੱਚ ਹੈਗਾ। ਕਿਉਂਕਿ ਚਾਈਨਾ ਦੇ ਨਾਲ ਟ੍ਰੇਡ ਵਾਰ ਤੋਂ ਬਾਅਦ ਜਿਹੜੀਆਂ ਫਾਈਨੈਂਸ਼ੀਅਲ ਮਾਰਕੀਟਸ ਆ ਪੂਰੇ ਦੁਨੀਆ ਦੇ ਵਿੱਚ ਉਹ ਉੱਪਰ ਥੱਲੇ ਹੋ ਗਈਆਂ, ਆਪਾਂ ਦੇਖਿਆ ਹੀ ਆ। ਤੇ ਟ੍ਰੇਡ ਦੇ ਵਿੱਚ ਬਹੁਤ ਵੱਡੀ ਡਿਸਰਪਸ਼ਨ ਇਸ ਟਾਈਮ ਦੇ ਉੱਤੇ ਚੱਲ ਰਹੀ ਆ। ਟਰੱਕਿੰਗ ਇੰਡਸਟਰੀ ਦਾ ਬਹੁਤ ਬੁਰਾ ਹਾਲ ਹੈਗਾ। ਪਰ ਟਰੰਪ ਉਹਨਾਂ ਨੇ ਅੱਜ ਇੱਕ ਇੰਟਰਵਿਊ ਦੇ ਦੌਰਾਨ ਜੋ ਉਹਨਾਂ ਦੀ ਟਾਈਮ ਦੇ ਨਾਲ ਹੋਈ ਸੀ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜੀ ਨੇ ਟਰੰਪ ਉਹਨਾਂ ਨੂੰ ਕਾਲ ਕੀਤਾ, ਤੇ ਪਰ ਇਹ ਨਹੀਂ ਉਹਨੇ ਦੱਸਿਆ ਵੀ ਜਿਹੜੀ ਕੀ ਗੱਲਬਾਤ ਹੋਈ ਹੈਗੀ ਆ।
ਇਸ ਤੋਂ ਬਿਨਾਂ ਉਹਨਾਂ ਨੇ ਇਹ ਵੀ ਕਿਹਾ ਵੀ 200 ਤੋਂ ਵੱਧ ਮੁਲਕਾਂ ਦੇ ਜਿਹੜੇ ਆ ਲੋਕਾਂ ਦੇ ਨਾਲ ਮੇਰੀ ਗੱਲਬਾਤ ਚੱਲ ਰਹੀ ਆ। ਪਰ ਦੂਸਰੇ ਪਾਸੇ ਨਿਊਯਾਰਕ ਟਾਈਮਜ਼ ਇਹ ਰਿਪੋਰਟ ਕਰ ਰਹੀ ਆ ਵੀ ਟਰੰਪ ਹੁਣਾਂ ਦਾ ਇਹ ਕਲੇਮ ਵੀ ਉਹ ਚਾਈਨਾ ਦੇ ਨਾਲ ਟ੍ਰੇਡ ਦੇ ਉੱਤੇ ਨੈਗੋਸ਼ੀਏਟ ਕਰ ਰਹੇ ਆ ਵੀ ਇਹ ਬਿਲਕੁਲ ਝੂਠਾ ਹੈਗਾ। ਕਹਿੰਦੇ ਕਿਉਂਕਿ ਚਾਈਨਾ ਵਾਲੇ ਕਹਿ ਰਹੇ ਆ ਵੀ ਸਾਡੀ ਤਾਂ ਕੋਈ ਗੱਲਬਾਤ ਹੀ ਨਹੀਂ ਹੋ ਰਹੀ ਹੈਗੀ। ਚਾਈਨਾ ਦਾ ਜਿਹੜਾ ਪ੍ਰੈਜ਼ੀਡੈਂਟ ਜੀ ਜਿਨਪਿੰਗ ਕਹਿੰਦਾ ਵੀ ਮੇਰੀ ਕੋਈ ਗੱਲਬਾਤ ਨਹੀਂ ਹੋਈ ਹੈਗੀ। ਸੋ ਹੁਣ ਕੌਣ ਸੱਚਾ ਆ ਕੌਣ ਝੂਠਾ ਆ, ਪਰ ਓਵਰਆਲ ਜਿਹੜਾ ਇਕਨੋਮੀ ਦੇ ਉੱਤੇ ਸਟਾਕ ਮਾਰਕੀਟ ਦੇ ਉੱਤੇ ਜਿਹੜਾ ਬਹੁਤ ਅਸਰ ਜਿਹੜਾ ਬੁਰਾ ਪਿਆ ਹੈ। ਬਿਲਕੁਲ ਹਰਜੋਤ ਸਿੰਘ ਜੀ, ਪੈਂਟਸ ਔਨ ਫਾਇਰ ਸੈਂਟਰਸ ਆਗੂ ਹੁਣ ਪਤਾ ਨਹੀਂ ਕੌਣ ਝੂਠ ਬੋਲਣ ਦਿਆ ਆ। ਇਹ ਜਿਹੜੀ ਉਹ ਦੇਖਣ ਵਾਲੀ ਗੱਲ ਸੀ। ਰਾਸ਼ਟਰਪਤੀ ਟਰੰਪ ਨੇ ਤਾਂ ਇੱਥੋਂ ਤੱਕ ਵੀ ਦਾਅਵਾ ਕਰ ਦਿੱਤਾ, ਕਹਿੰਦੇ ਵੀ ਅਸੀਂ ਚਾਈਨਾ ਦੇ ਵਿੱਚ ਮੀਟਿੰਗ ਕਰਨ ਜਾ ਰਹੇ ਹਾਂ ਟੈਰਿਫਸ ਨੂੰ ਲੈ ਕੇ। ਚਾਈਨਾ ਵਾਲੇ ਜਿਹੜੇ ਕਹਿੰਦੇ ਵੀ ਗੱਲਬਾਤ ਹੀ ਕੋਈ ਨਹੀਂ ਹੋਈ। ਸੋ ਕੌਣ ਆਪਣੀ ਜਿਹੜੀ ਛਵੀ ਜਿਹੜੀ ਉਹ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਆ, ਜਾਂ ਮਾਰਕੀਟਸ ਨੂੰ ਇਸ ਦੇ ਨਾਲ ਕੋਈ ਮੋੜ ਘਟਾਉਣ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਹੈਗੀ ਆ, ਇਹ ਹੁਣ ਜਿਹੜਾ ਉਹ ਦੇਖਣਾ ਪਵੇਗਾ। ਸੋ ਰਾਸ਼ਟਰਪਤੀ ਟਰੰਪ ਉਹਨਾਂ ਦੇ ਸਹੁੰ ਚੁੱਕਣ ਤੋਂ ਬਾਅਦ ਚ 20 ਜਨਵਰੀ ਤੋਂ ਬਾਅਦ ਚ S&P 500 10% ਡਾਊਨ ਹੋ ਚੁੱਕਾ ਆ। ਇਹ ਜਿਹੜੇ ਆંકੜੇ ਆ ਉਹ ਦੱਸ ਰਹੇ ਹੈਗੇ ਆ। ਕਹਿੰਦੇ ਵੀ ਟਰੰਪ ਹੁਣਾਂ ਦੇ ਕਮੈਂਟ ਅਪੀਅਰ ਇਸ ਤਰੀਕੇ ਦੇ ਨਾਲ ਹੋ ਰਹੇ ਆ, ਏਮ ਕਰ ਰਹੇ ਆ ਵੀ ਇੰਪ੍ਰੈਸ਼ਨ ਇਹ ਆ ਵੀ ਪ੍ਰੋਗਰੈਸ ਜਿਹੜੀ ਆ ਚਾਈਨਾ ਦੇ ਨਾਲ ਲਗਾਤਾਰ ਵੱਧ ਰਹੀ ਆ, ਪਰ ਚਾਈਨਾ ਇਹਨਾਂ ਸਾਰੀਆਂ ਗੱਲਾਂ ਨੂੰ ਝੁਠਲਾ ਰਿਹਾ ਹੈਗਾ। ਚਾਈਨਾ ਦੇ ਅਧਿਕਾਰੀ ਰਿਪੀਟਡਲੀ ਬਾਰ-ਬਾਰ ਜਿਹੜਾ ਇਹ ਕਹਿ ਰਹੇ ਆ ਵੀ US ਜਿਹੜਾ ਚਾਈਨਾ ਨੂੰ ਧਮਕਾਉਣਾ ਬੰਦ ਕਰੇ, ਥ੍ਰੈਟਨ ਕਰਨਾ ਜਿਹੜਾ ਉਹ ਬੰਦ ਕਰੇ, ਤੇ ਅਸਲ ਦੇ ਵਿੱਚ ਡਾਇਲੌਗ ਦੇ ਨਾਲ ਅੰਗੇਜ ਕਰੇ, ਇਕੁਐਲਿਟੀ ਤੇ ਰਿਸਪੈਕਟ ਦੇ ਜਿਹੜੇ ਉਹ ਆਧਾਰ ਦੇ ਉੱਤੇ। ਹੀ ਯਡੋਂਗ ਜਿਹੜੇ ਸਪੋਕਸਪਰਸਨ ਨੇ ਚਾਈਨਾ ਦੇ ਕਾਮਰਸ ਮਿਨਿਸਟਰੀ ਦੇ, ਉਹਨਾਂ ਨੇ ਇਹ ਬਿਆਨ ਦਿੱਤਾ ਆ। ਪਰ ਇਹਦੋਂ ਤਾਂ ਹੁਣ ਸਾਡੇ ਰਾਸ਼ਟਰਪਤੀ ਖੁਦ ਆਖੀ ਜਾਂਦੇ ਆ ਅਸੀਂ ਕਿਹਦੀ ਮੰਨਣੀ ਆ ਕਿਹਦੀ ਨਹੀਂ ਮੰਨਣੀ ਆ। ਇਹ ਤਾਂ ਸਾਰੇ ਜਣੇ ਆਪੋ ਆਪਣੇ ਹਿਸਾਬ ਦੇ ਨਾਲ ਫੈਸਲਾ ਜਿਹੜਾ ਉਹ ਲੈ ਸਕਦੇ ਆ। ਇਸ ਟਾਈਮ ਦੋਨੋਂ ਹੀ ਮੁਲਕ 100% ਤੋਂ ਵੱਧ ਇੱਕ ਦੂਜੇ ਦੇ ਸਮਾਨ ਦੇ ਉੱਤੇ ਜਿਹੜਾ ਟੈਰਿਫ ਆ ਉਹ ਠੋਕਿਆ ਹੋਇਆ ਆ। ਚਾਈਨਾ ਤੋਂ ਆ ਰਹੇ ਸਮਾਨ ਦੇ ਉੱਤੇ ਅਮਰੀਕਾ 'ਚ 145% ਤੇ ਅਮਰੀਕਾ ਤੋਂ ਜਾ ਰਹੇ ਸਮਾਨ ਦੇ ਉੱਤੇ ਚਾਈਨਾ ਦੇ ਵਿੱਚ 125% ਜਿਹੜਾ ਟੈਰਿਫ ਆ ਉਹ ਇਸ ਟਾਈਮ ਲੱਗ ਰਿਹਾ ਆ, ਜਿਹਦੇ ਕਰਕੇ ਖਾਸਾ ਜਿਹੜਾ ਨੁਕਸਾਨ ਆ ਸਮਾਲ ਬਿਜ਼ਨਸ ਓਨਰਸ ਤੋਂ ਲੈ ਕੇ ਆਮ ਲੋਕਾਂ ਨੂੰ ਚੀਜ਼ਾਂ ਦੇ ਵਿੱਚ ਜਿਹੜਾ ਉਹ ਪੈ ਰਿਹਾ ਆ। ਤੁਸੀਂ ਕੱਲ ਵੀ ਦੱਸ ਰਹੇ ਸੀ, ਆਪਾਂ ਪਹਿਲਾਂ ਵੀ ਰਿਪੋਰਟ ਕੀਤਾ ਸੀਗਾ ਵੀ ਚਾਈਨਾ ਦੇ ਵਿੱਚ ਬਹੁਤ ਸਾਰੇ ਜਿਹੜੇ ਲਗਜ਼ਰੀ ਬ੍ਰਾਂਡਸ ਦੇ ਨਿਰਮਾਤਾ ਜਿਨ੍ਹਾਂ ਦੇ ਉੱਤੇ ਬਾਅਦ ਦੇ ਵਿੱਚ ਲਗਜ਼ਰੀ ਬ੍ਰਾਂਡਸ ਦੇ ਲੋਗੋ ਲੱਗਦੇ ਆ, ਉਹ ਸਿੱਧੇ ਸੋਸ਼ਲ ਮੀਡੀਆ ਦੇ ਜ਼ਰੀਏ ਡੋਰੇ ਪਾ ਰਹੇ ਅਮਰੀਕਨ ਜਿਹੜੇ ਉਹ ਲੋਕਾਂ ਦੇ ਉੱਤੇ ਵੀ ਤੁਹਾਨੂੰ ਉਹੀ ਸਮਾਨ ਅਸੀਂ ਸਸਤੇ ਦੇ ਵਿੱਚ ਦੇਵਾਂਗੇ, ਵਿਚਾਲੇ ਤੁਹਾਨੂੰ ਕਿਸੇ ਮਿਡਲ ਪਰਸਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਸੋ ਲੈਟਸ ਸੀ ਕੀ ਬਣਦਾ ਆ। ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸਕੱਤਰ ਆ ਕੈਰੋਲੀਨ ਲਵਿਟ, ਉਹਨਾਂ ਨੇ ਇਸ ਹਫ਼ਤੇ ਦੇ ਵਿੱਚ ਕਿਹਾ ਸੀਗਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਹੁਣ ਤੱਕ 18 ਪ੍ਰਪੋਜ਼ਲ ਔਨ ਪੇਪਰ ਵੱਖ-ਵੱਖ ਮੁਲਕਾਂ ਤੋਂ ਜਿਹੜੇ ਉਹ ਆ ਚੁੱਕੇ ਨੇ। 34 ਕੰਟਰੀਜ਼ ਦੇ ਨਾਲ ਇਸ ਹਫ਼ਤੇ ਦੇ ਵਿੱਚ ਕਹਿੰਦੇ ਆਲਰੇਡੀ ਉਹਨਾਂ ਦੀ ਮੁਲਾਕਾਤ ਹੋ ਚੁੱਕੀ ਆ। ਇੰਡੀਆ ਕਹਿੰਦੇ ਵੀ ਆਲਰੇਡੀ ਇਹਨਾਂ ਦੇ ਨਾਲ ਸਮਝੌਤੇ ਦੇ ਵਿੱਚ ਜਾਣ ਨੂੰ ਬਿਲਕੁਲ ਰੈਡੀ ਜਿਹੜਾ ਉਹ ਹੋਇਆ ਪਿਆ ਆ। JD ਵੈਂਸ ਉਪ ਰਾਸ਼ਟਰਪਤੀ ਜੋ ਅਮਰੀਕਾ ਦੇ ਹੈਗੇ ਨੇ, ਇੰਡੀਆ ਦੇ ਵਿੱਚ ਗਏ ਹੋਏ ਨੇ, ਉੱਥੇ ਉਹਨਾਂ ਨੇ ਇਹੀ ਗੱਲਾਂ ਜਿਹੜੀਆਂ ਟ੍ਰੇਡ ਨੂੰ ਲੈ ਕੇ ਵੀ ਜਿਹੜੀਆਂ ਉਹ ਕੀਤੀਆਂ ਹੈਗੀਆਂ ਆ। ਸੋ ਕੀ ਜਿਹੜਾ ਉਸ ਪਾਸੇ ਨੂੰ ਬਣਨ ਦੀ ਗੱਲ ਆ ਉਹ ਦੇਖਣ ਵਾਲੀ ਗੱਲ ਆ। JD ਵੈਂਸ ਨੇ ਇੰਡੀਆ ਦੇ ਮਾਮਲੇ 'ਚ ਉੱਥੇ ਖੜ ਕੇ ਕਿਹਾ ਸੀਗਾ ਵੀ ਅਸੀਂ ਚਾਹੁੰਦੇ ਆ ਵੀ ਜਿਹੜਾ ਮਿਲਟਰੀ ਦਾ ਸਮਾਨ ਜੋ ਕਿ ਦੁਨੀਆ ਦੇ ਵਿੱਚ ਨੰਬਰ 1 ਅਮਰੀਕਾ ਵਾਲੇ ਬਣਾਉਂਦੇ ਆ, ਵੀ ਤੁਸੀਂ ਵੱਧ ਤੋਂ ਵੱਧ ਸਮਾਨ ਜਿਹੜਾ ਅਮਰੀਕਾ ਤੋਂ ਇੰਡੀਆ ਨੂੰ ਕਹਿੰਦੇ ਆ ਵੀ ਉਹ ਤੁਸੀਂ ਖਰੀਦੋ ਤੇ ਨਾਲ ਕਹਿੰਦੇ ਵੀ ਜਿਹੜੀ ਟ੍ਰੇਡ ਟਾਕ ਤੇ ਟ੍ਰੇਡ ਨੈਗੋਸੀਏਸ਼ਨ ਆ ਆਪਸ ਦੇ ਵਿੱਚ ਜਿਹੜਾ ਸਮਝੌਤਾ ਆ ਉਹ ਅੱਗੇ ਨੂੰ ਵੱਧ ਰਿਹਾ ਹੈਗਾ ਆ। ਸੋ ਬਹੁਤ ਕੁਝ ਜਿਹੜਾ ਇਸ ਟਾਈਮ ਦੁਨੀਆ ਦੇ ਵਿੱਚ ਹਰਜੋਤ ਸਿੰਘ ਜੀ ਟ੍ਰੇਡ ਨੂੰ ਲੈ ਕੇ ਟੈਰਿਫ ਨੂੰ ਲੈ ਕੇ ਉਥਲ ਪੁਥਲ ਜਿਹੜੀ ਆ ਉਹ ਨਾਲ ਦੇ ਨਾਲ ਹੀ ਚੱਲ ਰਹੀ ਹੈਗੀ। ਬਿਲਕੁਲ। ਰਾਚਲ ਰੀਵਜ਼ ਜੋ ਬ੍ਰਿਟੇਨ ਦੇ ਚਾਂਸਲਰ ਆਫ ਐਗਜ਼ੀਕਿਊਟਿਵ ਆ, ਉਹ ਅੱਜ ਸਕਾਟ ਬਸੈਂਟ ਜੋ US ਦੇ ਟ੍ਰੇਜਰੀ ਸੈਕਟਰੀ ਆ ਉਹਨਾਂ ਨੂੰ ਵਾਸ਼ਿੰਗਟਨ DC ਦੇ ਵਿੱਚ ਮਿਲਣ ਆਏ ਹੋਏ ਆ। 1-on-1 ਪਰਸਨਲ ਮੀਟਿੰਗ ਹੋਊਗੀ। ਪਿਛਲੀ ਰਾਤ ਉਹਨਾਂ ਦੀ ਬ੍ਰਿਟਿਸ਼ ਅੰਬੈਸੀ ਦੇ ਵਿੱਚ ਰਿਸੈਪਸ਼ਨ ਸੀਗੀ। ਉਹਨਾਂ ਨੇ ਕਿਹਾ ਵੀ ਅਮਰੀਕਾ ਦੇ ਨਾਲ ਕਿਸ ਤਰ੍ਹਾਂ ਸਾਡਾ ਜਿਹੜਾ ਟ੍ਰੇਡ ਨੂੰ ਲੈ ਕੇ ਇਨਵੈਸਟਮੈਂਟ ਨੂੰ ਲੈ ਕੇ ਵਧੀਆ ਰਿਲੇਸ਼ਨ ਬਣ ਸਕਦਾ, ਉਸ ਇਸ਼ੂ ਦੇ ਉੱਤੇ ਆਪਾਂ ਮਿਲਣ ਜਾ ਰਹੇ ਹਾਂ। ਤੇ ਉਹਨਾਂ ਨੇ ਚਾਈਨਾ ਨੂੰ ਵੀ ਕਾਫੀ ਕ੍ਰਿਟੀਸਾਈਜ਼ ਕੀਤਾ ਵੀ ਚਾਈਨਾ ਨੇ ਬੈਨੀਫਿਟ ਬਹੁਤ ਲਏ ਆ। ਉਹਨਾਂ ਦਾ ਇਕਨੋਮਿਕ ਰਾਈਜ਼ ਪਿਛਲੇ ਸਮੇਂ 'ਚ ਬਹੁਤ ਹੋਇਆ, ਜਿਹਦੇ ਕਰਕੇ ਬਹੁਤ ਸਾਰੇ ਮੁਲਕਾਂ ਨੂੰ ਪ੍ਰੋਬਲਮਾਂ ਵੀ ਪਈਆਂ ਹੈਗੀਆਂ ਆ। ਸੋ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਇਹਦੇ ਬਾਰੇ ਬਾਰ-ਬਾਰ ਬੋਲ ਰਿਹਾ ਹੈਗਾ
ਵੀ ਕਿਸ ਹਿਸਾਬ ਦੇ ਨਾਲ ਜਿਹੜਾ ਗਲੋਬਲ ਟ੍ਰੇਡ ਆ ਉਹਦੇ ਵਿੱਚ ਇੰਬੈਲੈਂਸ ਹੈਗਾ ਆ। ਸੋ ਇਹ ਬਿਲਕੁਲ ਰੀਅਲ ਹੈਗਾ ਤੇ ਕਿੱਦਾਂ ਉਹਨੂੰ ਐਡਰੈਸ ਕਰਨਾ ਆ। ਸੋ ਅੱਜ ਇਹ ਉਹਨਾਂ ਦੀ ਜਿਹੜੀ ਗੱਲਬਾਤ ਹੋਊਗੀ ਤੇ ਆਪਾਂ ਰਾਜਕਨਵੀਰ ਸਿੰਘ ਜੀ ਬ੍ਰੇਕ ਲੈਂਦੇ ਆ। ਬ੍ਰੇਕ ਬਿਲਕੁਲ ਤੋਂ ਬਾਅਦ ਹਿੰਦੂ ਅਮਰੀਕਨ ਫਾਊਂਡੇਸ਼ਨ, ਜਿਨ੍ਹਾਂ ਨੂੰ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਜਿਨ੍ਹਾਂ ਨੇ ਗੁਰੂ ਘਰਾਂ ਬਾਰੇ ਕੀ ਬੋਲਿਆ ਸੀ, ਉਹ ਪੂਰੀ ਤਰ੍ਹਾਂ ਐਕਟਿਵ ਆ। ਪਰ ਸਾਡੀਆਂ ਸਿੱਖ ਜਥੇਬੰਦੀਆਂ ਹਜੇ ਵੀ ਜਿਹੜੀਆਂ ਆ ਪੂਰੀ ਤਰ੍ਹਾਂ ਕੋਈ ਐਕਸ਼ਨ ਲੈਣ ਦੇ ਵਿੱਚ ਕਾਮਯਾਬ ਨਹੀਂ ਹੋਈਆਂ ਹੈਗੀਆਂ। ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਹਰਜੋਤ ਸਿੰਘ ਜੀ, ਆਪਾਂ ਉਹ ਵਾਲੀ ਖਬਰ ਵੱਲ ਵਧਣ ਤੋਂ ਪਹਿਲਾਂ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪੂਰਾ ਡੈਟ ਰਿਲੀਫ ਤੋਂ ਨਿਰਮਲ ਸਿੰਘ ਮਾਨ ਜੀ। ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ, ਫਿਰ ਆਪਾਂ ਜਿਹੜੀ ਉਹ ਖਬਰ ਆ ਉਸ ਦੇ ਵੱਲ ਨੂੰ ਵਧਾਂਗੇ। ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ ਸਾਰੇ ਸੁਣਨ ਵਾਲਿਆਂ ਨੂੰ ਮੇਰੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਨਿਰਮਲ ਮਾਨ ਜੀ, ਹੁਣ ਜੋ ਸਥਿਤੀ ਇਕੋਨਮੀ ਨੂੰ ਲੈ ਕੇ ਲਗਾਤਾਰ ਜਿਹੜੀ ਉਹ ਚੱਲ ਰਹੀ ਆ, ਲੋਕ ਕਾਫੀ ਜ਼ਿਆਦਾ ਇਸ ਟਾਈਮ ਸ਼ਸ਼ੋਪੰਚ ਆ, ਡਾਇਲਮਾ ਚ ਆ ਵੀ ਕੀ ਅੱਗੇ ਜਿਹੜਾ ਉਹ ਬਣਨਾ ਆ, ਕਿਵੇਂ ਜਿਹੜੇ ਉਹ ਹੋਊਗਾ। ਇਕੋਨਮੀ ਥੱਲੇ ਨੂੰ ਵੀ ਜਾ ਸਕਦੀ ਆ, ਸਟੈਗਨੈਂਟ ਵੀ ਰਹਿ ਸਕਦੀ ਆ, ਪਰ ਸਥਿਤੀ ਕੋਈ ਬਾੜੀ ਅਜੇ ਗੁੱਡ ਨਿਊਜ਼ ਕੋਈ ਇੱਦਾਂ ਦੀ ਨਹੀਂ ਆ ਰਹੀ ਹੈਗੀ। ਸੋ ਇਸ ਮਾਮਲੇ ਦੇ ਵਿੱਚ ਜਿਹੜੀਆਂ ਤੁਹਾਡੀਆਂ ਸਰਵਿਸਿਜ਼ ਆ ਉਹ ਕਿੱਦਾਂ ਇੰਪੋਰਟੈਂਟ ਹੋ ਜਾਂਦੀਆਂ? ਜੀ ਬਿਲਕੁਲ ਬਿਲਕੁਲ ਰਾਜ, ਇੱਕ ਬੜਾ ਵਧੀਆ ਯੂਜ਼ ਤੁਸੀਂ ਬੜੀ ਨਾਟ ਵਧੀਆ ਬਟ ਇਸ ਟਾਈਮ ਦੇ ਚੱਲਦੇ ਜਿਹੜੀ ਬੜੀ ਪਾਇਦਾਰ ਟਰਮ ਯੂਜ਼ ਕੀਤੀ ਹੈ, ਸਟੈਗਨੈਂਟ ਰਹਿ ਸਕਦੀ ਹੈ। ਸੋ ਇਹਦੇ ਵਾਸਤੇ ਇੱਕ ਟਰਮ ਜਿਹੜੀ ਹੈ ਕੁਆਇਨ ਹੋਈ ਹੈ ਪਿੱਛੇ ਹਿਸਟੋਰਿਕਲੀ, ਜਿਹਨੂੰ ਕਹਿੰਦੇ ਸਟੈਗਫਲੇਸ਼ਨ, ਕਿ ਜਿੱਥੇ ਇਕੋਨਮੀ ਜਿਹੜੀ ਉਹ ਜੇ ਸਟੈਗਨੈਂਟ ਹੀ ਰਹੇ ਤੇ ਇਨਫਲੇਸ਼ਨ ਵੱਧਦੀ ਰਹੇ। ਸੋ ਇਹ ਹੈ ਕਿ ਇਕੋਨਮੀ 'ਚ ਕੋਈ ਗਰੋਥ ਨਹੀਂ ਹੋ ਰਹੀ ਪਰ ਮਹਿੰਗਾਈ ਵੱਧਦੀ ਜਾ ਰਹੀ ਹੈ। ਸੋ ਸਭ ਤੋਂ ਵੱਡਾ ਖਤਰਾ ਉਸ ਚੀਜ਼ ਦਾ ਪਿਆ ਹੈ ਸਟੈਗਫਲੇਸ਼ਨ ਦਾ, ਕਿ ਮਹਿੰਗਾਈ ਆ ਰਹੀ ਯਾਰ, ਇਕੋਨਮੀ ਬਿਲਕੁਲ ਇੰਪਰੂਵ ਨਹੀਂ ਹੋ ਰਹੀ। ਇਕੋਨਮੀ ਇੰਪਰੂਵ ਤਾਂ ਛੱਡੋ, ਕਈ ਜੇ ਹੋ ਸਕਦਾ ਕਿ ਥੱਲੇ ਵੀ ਜਾ ਸਕਦੀ ਹੈ, ਤੇ ਉਹ ਤਾਂ ਥੋੜੀ ਡਿਪਰੈਸ਼ਨ ਵਾਲੇ ਪਾਸੇ ਗੱਲ ਜਾ ਸਕਦੀ ਹੈ। ਤੇ ਚੀਜ਼ਾਂ ਥਿੰਗਸ ਆਰ ਨਾਟ ਗੈਟਿੰਗ ਗੁੱਡ, ਕਿਉਂਕਿ ਹੁਣ ਜਿਹੜੇ ਸਟੂਡੈਂਟਸ ਸੀ ਉਹਨਾਂ ਨੂੰ ਵੀ ਲੋਨ ਪੇ ਕਰਨੇ ਪੈਣੇ ਸ਼ੁਰੂ ਹੋ ਰਹੇ ਨੇ। ਟੈਰਿਫਸ ਦੀ ਜਿਹੜੀ ਅਨਸਰਟਨਟੀ ਪਈ ਬਣੀ ਹੋਈ ਹੈ, ਔਰ ਜੋ ਅਨਸਰਟਨਟੀ ਖਤਮ ਵੀ ਹੋ ਜਾਂਦੀ ਹੈ ਫਿਰ ਵੀ ਡਿਮਾਂਡ ਸਪਲਾਈ ਦਾ ਵੱਡਾ ਇਸ ਟਾਈਮ ਬਹੁਤ ਵੱਡਾ ਇਸ਼ੂ ਹੈਗਾ। ਸੋ ਚੀਜ਼ਾਂ ਠੀਕ ਨਹੀਂ ਹੈਗੀਆਂ ਫॉर ਟਾਈਮ ਬੀਇੰਗ। ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਹੋਰ ਕੈਫੇ ਵੀ ਲੱਗ ਰਹੇ ਨੇ ਜਿਹੜੀ ਸਰਵਿਸ ਅਸੀਂ ਪ੍ਰੋਵਾਈਡ ਕਰਦੇ ਪਏ ਹਾਂ, ਡੈਟ ਸੈਟਲਮੈਂਟ ਦੀ, ਜਿਹਦੇ ਵਿੱਚ ਪਿਛਲੇ ਤਕਰੀਬਨ 18 ਸਾਲਾਂ 'ਚ ਵੀ ਸੈਟਲ ਓਵਰ $1 ਬਿਲੀਅਨ ਜਿਹੜਾ ਕਰਜ਼ਾ ਹੈਗਾ ਆਪਣਾ US ਕੈਨੇਡਾ ਦੇ ਵਿੱਚ। ਪਰ ਹੁਣ ਕਰੰਟ ਐਡਮਿਨਿਸਟ੍ਰੇਸ਼ਨ ਇਹਦੇ ਉੱਤੇ ਵੀ ਦੇਖ ਰਹੀ ਹੈ ਕਿ ਇਸ ਚੀਜ਼ ਨੂੰ ਵੀ ਆਉਣ ਵਾਲੇ ਟਾਈਮ ਦੇ ਵਿੱਚ ਖਤਮ ਕਰ ਦਿੱਤਾ ਜਾਏ। ਸੋ ਮੈਂ ਤੇ ਇਹੀ ਕਹਾਂਗਾ ਕਿ ਜਿੰਨੇ ਵੀ ਸਾਡੇ ਸੁਣਨ ਵਾਲੇ ਨੇ, ਜੇ ਤੁਹਾਡੇ ਉੱਤੇ ਕੋਈ ਵੀ ਕਰਜ਼ਾ ਅਨਸਿਕਿਉਰਡ ਡੈਟ ਹੈਗਾ, ਕ੍ਰੈਡਿਟ ਕਾਰਡ ਦਾ ਡੈਟ ਹੈ, ਜਾਂ ਤੁਹਾਡੀ ਗੱਡੀ ਰੀਪੋ ਹੋ ਗਈ ਹੈ, ਜਾਂ ਬਿਜ਼ਨਸ ਜਿਹੜੇ ਤੁਸੀਂ ਉਹ ਬੰਦ ਕਰ ਦਿੱਤੇ ਨੇ, ਆਊਟਸਟੈਂਡਿੰਗ ਲੀਜ਼ਸ ਨੇ, ਜਾਂ ਗੱਡੀਆਂ ਦੇ ਪੇਮੈਂਟਾਂ ਖੜੀਆਂ ਨੇ ਪਰ ਤੁਹਾਡੇ ਕੋਲ ਇਕਵਿਪਮੈਂਟ ਨਹੀਂ ਹੈਗਾ, ਉਹ ਜਿਹੜੇ ਅਸੀਂ ਸੈਟਲ ਕਰ ਸਕਦੇ ਹਾਂ। ਕਿਉਂਕਿ ਜੇ ਤੁਸੀਂ ਹੁਣ ਐਨਰੋਲ ਕਰ ਲੈਂਦੇ ਹੋ ਸੋ ਯੂ ਵਿਲ ਬੀ ਇਨ ਦੈਟ ਪ੍ਰੋਗਰਾਮ। ਆਉਣ ਵਾਲੇ ਟਾਈਮ ਦੇ ਵਿੱਚ ਇਹ ਨਾ ਹੋਏ ਕਿ ਆਪਾਂ ਵੇਟ ਕਰਦੇ ਰਹੀਏ ਔਰ ਇਹ ਟਾਈਮ ਨਿਕਲ ਜਾਏ ਐਂਡ ਦੈਨ ਵੀ ਹੈਵ ਟੂ ਮੇਕ ਦ ਐਂਟਾਇਰ ਪੇਮੈਂਟ। ਕਿਉਂਕਿ ਅਸੀਂ ਸੋਚਦੇ ਹਾਂ ਕਿ ਅਸੀਂ ਬੈਂਕਰਪਸੀ ਫਾਈਲ ਕਰ ਲਾਂਗੇ, ਪਰ ਬੈਂਕਰਪਸੀ ਦਾ ਸਿਚੁਏਸ਼ਨ ਆਪਸ਼ਨ ਇਹ ਹੁੰਦੀ ਹੈ ਕਿ ਕਰ ਦਿੱਤੀ ਤੇ ਸਾਨੂੰ ਸਾਰੇ ਆਪਣੇ ਐਸੈਟ ਜਿਹੜੇ ਲਿਕੁਇਡੇਟ ਕਰਨੇ ਪੈ ਸਕਦੇ ਨੇ, ਜਿਹਦੇ ਜਿਹੜੀ ਜਿੰਨੀਆਂ ਵੀ ਚੀਜ਼ਾਂ ਨੇ ਉਹਨੂੰ ਵੇਚਣਾ। ਸੋ ਇਸ ਸਿਚੁਏਸ਼ਨ ਨੂੰ ਜ਼ਿਆਦਾ ਨਾ ਖਰਾਬ ਕਰਦੇ ਹੋਏ ਆਈ ਥਿੰਕ ਕਿ ਜਦੋਂ ਅਸੀਂ ਡੈਟ ਸੈਟਲਮੈਂਟ ਆਪਸ਼ਨ ਕਰਦੇ ਹਾਂ ਕਿ ਯੂ ਕੈਨ ਸੇਵ ਅਪ ਟੂ 60% ਐਂਡ ਵਿਦਾਊਟ ਪੇਇੰਗ ਅ ਸਿੰਗਲ ਪੈਨੀ। ਔਰ ਜਿਹੜੇ ਵੀ ਆਪਸ਼ਨ ਨੇ, ਚਾਹੇ ਡੈਟ ਸੈਟਲਮੈਂਟ ਦੀ ਹੈ, ਕੰਸੋਲੀਡੇਸ਼ਨ ਦੀ ਹੈ, ਬੈਂਕਰਪਸੀ ਹੈ, ਉਹ ਤੁਸੀਂ ਸਾਡੇ ਸਟਾਫ ਨਾਲ ਰਿਵਿਊ ਕਰ ਸਕਦੇ ਹੋ। ਐਂਡ ਜਿੱਦਾਂ ਅਸੀਂ ਹਮੇਸ਼ਾ ਹੀ ਆਪਣੀ ਸਰਵਿਸ ਤੇ ਕਹਿ ਰਹੇ ਹਾਂ ਲਾਸਟ ਆਲਮੋਸਟ ਇਨ 18 years ਤੋਂ, ਕਿ ਅਸੀਂ ਇੱਕ ਨਿੱਕਾ ਪੈਸਾ ਨਹੀਂ ਤੁਹਾਡੇ ਕੋਲ ਚਾਰਜ ਕਰਦੇ ਜਿੰਨਾ ਚਿਰ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਸੋ ਡੂ ਨਾਟ ਲੂਜ਼ ਦਿਸ ਓਪਰਚੁਨਿਟੀ, ਬਿਕੋਜ਼ ਜੇ ਟਾਈਮ ਚਲਾ ਗਿਆ ਤੇ ਹੋ ਸਕਦਾ ਕਿ ਸਾਡੀ ਜਿਹੜੀ ਸਿਚੁਏਸ਼ਨ ਜਿਹੜੀ ਉਹ ਸ਼ਾਇਦ ਹੋਰ ਖਰਾਬ ਹੋ ਜਾਏ। ਜੀ, ਸੋ ਨੰਬਰ ਸ਼ੇਅਰ ਕਰ ਲਿਓ ਨਿਰਮਲ ਮਾਨ ਜੀ। ਜੀ ਨੰਬਰ ਹੈ ਸਾਡਾ 888 888 9914 888-888-9914। ਸੋ ਮੈਂ ਇੱਕ ਵਾਰੀ ਹੋਰ ਇਹੀ ਗੱਲ ਕਹਾਂਗਾ ਕਿ ਅਪ ਟੂ 60% ਯੂ ਕੈਨ ਸੇਵ ਅਪ ਟੂ 60%। ਐਂਡ ਜਿਹੜੇ ਤੁਹਾਡੇ ਬਾਕੀ ਰਹਿੰਦੇ ਨੇ 40% ਤੁਸੀਂ ਮੰਥਲੀ ਇੰਸਟਾਲਮੈਂਟ ਬਣਾ ਸਕਦੇ ਹੋ, ਐਨੀਵੇਅਰ ਬਿਟਵੀਨ 6 months ਤੋਂ ਲੈ ਕੇ 4 ਸਾਲਾਂ ਦੇ ਵਿੱਚ, ਜਿਹੜੀ ਜਿੰਨੀ ਵੀ ਤੁਸੀਂ ਅਫੋਰਡ ਕਰਦੇ ਹੋ। ਔਰ ਜਿਹੜਾ ਵੀ ਤੁਹਾਨੂੰ ਕੰਸਰਨ ਹੈਗੇ, ਚਾਹੇ ਤੁਹਾਡਾ ਕ੍ਰੈਡਿਟ ਬਾਰੇ ਨੇ, ਤੁਹਾਡਾ ਕ੍ਰੈਡਿਟ ਖਰਾਬ ਹੋ ਜਾਣਾ ਹੈ, ਜਾਂ ਕੋਈ ਟੈਕਸ ਇੰਪਲੀਕੇਸ਼ਨਸ ਨੇ, ਉਹ ਸਾਡਾ ਸਾਰਾ ਸਟਾਫ ਤੁਹਾਡੇ ਇਹਦੇ ਬਾਰੇ ਆਨਸਰ ਕਰਦਾ। ਇੱਕ ਵਾਰੀ ਜਨਰਲੀ ਮੈਂ ਗੱਲ ਕਰਦਾ ਕਿ ਜੇ ਤੁਸੀਂ ਅੱਜ 700 ਜਾਂ 800 ਸਕੋਰ ਤੇ ਖੜੇ ਹੋ ਔਰ ਤੁਸੀਂ ਸੈਟਲ ਕਰ ਲੈਂਦੇ ਹੋ,
once you send your last payment, within 6 to 9 months you will be back on track. So call कर लो 888 888 9914 888 888 9914. Thank you very much, Raj. ਜੀ ਧੰਨਵਾਦ ਇਮਰਾਨ ਜੀ, ਸ਼ੁਕਰੀਆ ਜੁੜਨ ਦੇ Thank you. ਲਈ, ਦੱਸਣ ਦੇ ਲਈ ਜੀ। ਸੋ ਬਿਲਕੁਲ ਇਹ ਜਿਹੜੀਆਂ ਸਥਿਤੀਆਂ ਲਗਾਤਾਰ ਆਪਾਂ ਨੂੰ ਪਤਾ ਹੈ ਵੀ ਜਿੱਦਾਂ ਦੀਆਂ ਇਕੋਨਮੀ ਨੂੰ ਲੈ ਕੇ ਬਣੀਆਂ, ਆਪਾਂ ਪਹਿਲਾਂ ਵੀ ਤੁਹਾਡੇ ਨਾਲ ਟ੍ਰੇਡ ਵਾਰ, ਟੈਰਿਫ ਦੀ ਜਿਹੜੀ ਉਹ ਚਰਚਾ ਕਰ ਹਟਿਆ ਵੀ ਕੀ ਕੁਛ ਜਿਹੜਾ ਚੱਲ ਰਿਹਾ। ਜੇ ਕੁਛ ਵੀ ਤੁਹਾਡਾ ਹੈਗਾ, ਜੇ ਸਰਵਿਸ ਤੁਹਾਨੂੰ ਚਾਹੀਦੀ, ਇਹਨਾਂ ਦੇ ਨਾਲ ਸੰਪਰਕ ਕਰੋ। ਤੇ ਹਰਜੋਤ ਸਿੰਘ ਜੀ, ਹੁਣ ਜਿਹੜੀ ਆਪਾਂ ਉਸ ਖਬਰ ਵੱਲ ਨੂੰ ਵੱਧਦੇ ਹਾਂ ਜਿਹੜੀ ਤੁਸੀਂ ਬ੍ਰੇਕ ਤੋਂ ਪਹਿਲਾਂ ਜ਼ਿਕਰ ਕੀਤਾ ਸੀ, ਹਿੰਦੂ ਅਮਰੀਕਨ ਫਾਊਂਡੇਸ਼ਨ ਦਾ। ਸੋ ਦੱਸੋ ਕੀ ਇਸ ਟਾਈਮ ਜੋ ਲਗਾਤਾਰ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲਾਂ ਨੂੰ ਰੋਕਣ ਦੇ ਲਈ, ਜੋ ਪਿਛਲੀ ਵਾਰੀ ਉਹਨਾਂ ਨੇ ਆਪਣੀ ਉਹ ਕੋਸ਼ਿਸ਼ ਦੇ ਵਿੱਚ ਕਾਮਯਾਬ ਉਹ ਰਹਿ ਗਏ ਸੀਗੇ ਕਿਉਂਕਿ ਉਹਨਾਂ ਨੇ ਉਹ ਬਿੱਲ ਉਸ ਟਾਈਮ ਦੇ ਉੱਤੇ ਰੁਕਵਾ ਲਿਆ, ਤੇ ਇਸ ਵਾਰ ਫੇਰ ਜਿਹੜੀ ਆ ਉਹ ਪੱਬਾਂ ਭਾਰ ਹੋ ਕੇ ਇਸ ਨੂੰ ਰੋਕਣ ਦੇ ਵਿੱਚ ਲੱਗੇ ਹੋਏ ਨੇ। ਗੁਰੂ ਘਰਾਂ ਬਾਰੇ, ਸਿੱਖਾਂ ਬਾਰੇ ਅਨਾਪ ਸ਼ਨਾਪ ਜਿਹੜਾ ਉਹ ਬਕਣਾ ਉਹਨਾਂ ਦਾ ਲਗਾਤਾਰ ਉਸੇ ਤਰੀਕੇ ਦੇ ਨਾਲ ਜਾਰੀ ਆ। ਇੰਡੀਆ ਦੀ ਸਰਕਾਰ ਦੀ ਇੱਕ ਪ੍ਰੋਕਸੀ ਦੇ ਤੌਰ ਦੇ ਉੱਤੇ ਲਗਾਤਾਰ ਉਹ ਕੰਮ ਕਰ ਰਹੇ ਆ, ਭੰਡ ਰਹੇ ਆ, ਪਰ ਉਹਨਾਂ ਨੂੰ ਨੱਥ ਜਿਹੜੀ ਅਜੇ ਤੱਕ ਕੋਈ ਨਹੀਂ ਪੈ ਰਹੀ। ਸਿੱਖ ਸੰਸਥਾਵਾਂ, ਸਿੱਖ ਗੁਰੂ ਘਰ, ਬਾਕੀ ਸਿੱਖ ਜਿਹੜੇ ਚਲੋ ਮੇ ਵੀ ਕੋਸ਼ਿਸ਼ ਕਰਦੇ ਹੁਣ, ਸੋਚਦੇ ਹੁਣ, ਇਹਨਾਂ ਵੱਲ ਦੇਖਦੇ ਆ। ਸੋ ਕੀ ਆਸਾਂ ਉਮੀਦਾਂ ਨੇ ਤੇ ਕੀ ਇਸ ਟਾਈਮ ਚੱਲ ਰਿਹਾ ਹਰਜੋਤ ਸਿੰਘ ਜੀ? ਸੋ ਸਰੋਤਿਆਂ ਨੂੰ ਯਾਦ ਹੋਊਗਾ, ਆਪਾਂ ਸਭ ਤੋਂ ਪਹਿਲਾਂ ਇਹ ਖਬਰ ਲਿਆਂਦੀ ਸੀ ਵੀ ਕਿਸ ਤਰ੍ਹਾਂ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਉਹਨਾਂ ਨੇ ਸੈਂਟਾ ਕਲਾਰਾ ਦੇ ਵਿੱਚ ਇੱਥੇ ਦੇ ਡਿਸਟ੍ਰਿਕਟ ਅਟਾਰਨੀ ਦੇ ਨਾਲ ਮਿਲ ਕੇ ਲੋਕਲ ਜਿਹੜੇ ਪੁਲਿਸ ਸਟੇਸ਼ਨਸ ਹੈਗੇ, ਉਹਨਾਂ ਪੁਲਿਸ ਜਿਹੜੀਆਂ ਸਿਟੀ ਦੇ ਚੀਫਸ ਆ, ਉਹਨਾਂ ਦੇ ਨਾਲ ਮੀਟਿੰਗ ਕੀਤੀ ਸੀ, ਕਿਸ ਤਰ੍ਹਾਂ ਟ੍ਰੇਨਿੰਗ ਦਿੱਤੀ ਜਾਵੇ ਤਾਂ ਕਿ ਵੀ ਉਹਨਾਂ ਨੂੰ ਖਤਰਾ ਹੈਗਾ, ਖਾਸ ਕਰਕੇ ਸਿੱਖ ਜਿਨ੍ਹਾਂ ਨੂੰ ਉਹ ਵਾਰ-ਵਾਰ ਖਾਲਿਸਤਾਨੀ ਕਹਿ ਦਿੰਦੇ ਆ। ਗੁਰੂ ਘਰਾਂ ਦੇ ਉਲਟ ਉਹਨਾਂ ਨੇ ਬਿਆਨ ਲਾਏ ਫਰੀਮੌਂਟ ਦੇ, ਖਾਸ ਕਰਕੇ ਵੀ ਉੱਥੇ ਡਰੱਗ ਵਿਕਦੀ, ਆਹ ਹੁੰਦਾ। ਸਭ ਤੋਂ ਜ਼ਿਆਦਾ ਜੇ ਮੈਂ ਅੱਜ ਦੀ ਡੇਟ ਦੇ ਵਿੱਚ ਦੇਖ ਰਿਹਾ ਆ ਵੀ ਹਿੰਦੂ ਸਿੱਖ ਦੇ ਵਿੱਚ ਜੇ ਪਾੜਾ ਪਾਉਣ ਦਾ ਕੋਸ਼ਿਸ਼ ਕਰ ਰਹੀ ਆ, ਉਹ ਹਿੰਦੂ ਅਮਰੀਕਨ ਫਾਊਂਡੇਸ਼ਨ ਆ। ਤੁਸੀਂ ਉਹਨਾਂ ਦਾ ਟਵਿੱਟਰ ਦੇ ਉੱਤੇ ਅਕਾਊਂਟ ਜਾ ਕੇ, ਸੋਸ਼ਲ ਮੀਡੀਆ ਤੇ ਅਕਾਊਂਟ ਦੇਖ ਲਓ ਵੀ ਕਿੰਨੇ ਉਹਨਾਂ ਦੇ ਜਿਹੜੇ ਆ ਜ਼ਹਿਰ ਭਰੇ ਹੁੰਦੇ ਆ। ਹਮੇਸ਼ਾ ਹੀ ਹੁੰਦਾ ਵੀ ਸਿੱਖਾਂ ਨੇ, ਖਾਲਿਸਤਾਨੀਆਂ ਨੇ ਆਹ ਕਰਤਾ। ਉਹਨਾਂ ਨੂੰ ਉਹ ਕਦੇ ਨਹੀਂ ਦਿਸਦਾ ਵੀ ਜੇ ਤੁਸੀਂ ਟ੍ਰੇਸੀ ਗੁਰੂ ਘਰ ਜਾਓ, ਸੈਨੋਜ਼ੇ ਗੁਰੂ ਘਰ ਜਾਓ, ਉੱਥੇ 40-50% ਹਿੰਦੂ ਜਿਹੜੇ ਭੈਣ ਭਰਾ ਆ ਉਹ ਹਰ ਐਤਵਾਰ ਗੁਰੂ ਘਰ ਜਾਂਦੇ ਆ, ਪ੍ਰਸ਼ਾਦੇ ਛਕਦੇ ਆ। ਪਿਛਲੇ ਜਦੋਂ ਕੋਵਿਡ ਆਇਆ ਸੀ, ਫਰੀਮੌਂਟ ਦੇ ਵਿੱਚ 40 ਤੋਂ 50% ਹਿੰਦੂ ਜਿਹੜੇ ਪਰਿਵਾਰ ਸੀ ਉਹ ਕਿਸ ਤਰ੍ਹਾਂ ਉੱਥੋਂ ਰਾਸ਼ਨ ਲੈ ਕੇ ਜਾਂਦੇ ਸੀ ਗੁਰੂ ਘਰ ਤੋਂ ਕਾਰਾਂ ਦੇ ਵਿੱਚ ਆ ਕੇ। ਇਹ ਲੁਕਿਆ ਛਿਪਿਆ ਨਹੀਂ, ਬਿਲਕੁਲ ਓਪਨ ਆ, ਪਰ ਉਹਨਾਂ ਨੂੰ ਇਹ ਜ਼ਹਿਰ ਬਿਲਕੁਲ ਉਗਲਦਾ ਜਾ ਰਿਹਾ ਹੈਗਾ। ਪਿਛਲੇ ਦਿਨਾਂ 'ਚ ਇੱਕ ਭਾਰਤੀ ਗੈਂਗਸਟਰ ਜਿਹੜਾ ਹਰਪ੍ਰੀਤ ਪੁੰਛੀਆ ਜੋ ਵੀ ਸੀ, ਉਹਨੂੰ ਅਰੈਸਟ ਕੀਤਾ ਗਿਆ FBI ਵੱਲੋਂ। ਹਾਲਾਂਕਿ FBI ਨੇ ਉਹ ਸਟੇਟਮੈਂਟ ਪਤਾ ਨਹੀਂ ਕਿਸ ਬੇਸ ਤੇ ਪਾਈ ਵੀ ਦੇਖੋ ਜੀ, ਇਹਨਾਂ ਨੇ ਇੰਡੀਆ ਦੇ ਵਿੱਚ ਤਾਂ ਇਹ ਪੁਲਿਸ ਸਟੇਸ਼ਨਾਂ ਤੇ ਹਮਲੇ ਕਰਦੇ ਸੀ, ਅਮਰੀਕਾ 'ਚ ਵੀ ਕਰਨੇ ਆ। ਇਹ ਏਦਾਂ ਲੱਗਦਾ ਵੀ ਜਿੱਦਾਂ ਪੰਜਾਬ ਪੁਲਿਸ ਦੀ ਸਟੇਟਮੈਂਟ ਹੋਵੇ, ਤੇ ਉਸ ਨੂੰ ਵੀ ਜਿਹੜਾ ਆ ਖਾਲਿਸਤਾਨ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਜਦ ਕਿ ਰਿਐਲਿਟੀ ਇਹ ਆ, ਪਿਛਲੇ 2 ਸਾਲਾਂ ਦੇ ਦੌਰਾਨ ਪਈ ਭਾਰਤ ਦੀ ਸਰਕਾਰ ਵੱਲੋਂ ਗੈਂਗਸਟਰਸ ਨੂੰ ਇੱਥੇ ਭੇਜਿਆ ਜਾ ਰਿਹਾ ਹੈ ਤਾਂ ਕਿ ਜੇ ਕੋਈ ਸਿੱਖ ਆਪਣੀ ਆਜ਼ਾਦੀ ਦੀ ਜਾਂ ਭਾਰਤ ਦੇ ਕ੍ਰਿਟੀਸਾਈਜ਼ ਕਰਨ ਦੀ ਗੱਲ ਕਰਦੇ ਆ, ਉਹਨਾਂ ਨੂੰ ਮਾਰਿਆ ਜਾ ਸਕੇ, ਉਹਨਾਂ ਨੂੰ ਐਲੀਮੀਨੇਟ ਕੀਤਾ ਜਾ ਸਕੇ, ਜੋ ਹੋਏ ਵੀ ਆ। ਕੈਨੇਡਾ ਦੇ ਵਿੱਚ ਤੁਹਾਡੇ ਸਾਹਮਣੇ ਆ ਭਾਈ ਹਰਦੀਪ ਸਿੰਘ ਨਿੱਜਰ ਹੁਣੀ, ਤੇ ਅਮਰੀਕਾ ਦੇ ਵਿੱਚ ਵੱਖ-ਵੱਖ ਜਿਹੜੇ ਆਪਣੇ ਭੈਣ ਭਰਾ ਆ ਉਹਨਾਂ ਨੂੰ ਕਿਸ ਤਰ੍ਹਾਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹ ਬਹੁਤ ਜ਼ਹਿਰ ਫੈਲਾ ਰਹੀ ਆ। ਹੁਣ ਇਹ ਫੇਰ ਪਤਾ ਚੱਲਿਆ ਵੀ ਉਹ ਫਰੀਮੌਂਟ ਦੇ ਵਿੱਚ ਸ਼ਾਇਦ ਫਰੀਮੌਂਟ ਦੀ ਪੁਲਿਸ ਨੂੰ ਟ੍ਰੇਨਿੰਗ ਦੇਣ ਜਾ ਰਹੇ ਮਈ ਮਹੀਨੇ ਦੇ ਵਿੱਚ, ਵੀ ਕਿਸ ਤਰ੍ਹਾਂ ਜਿਹੜੇ ਹਿੰਦੂ ਅਮਰੀਕਾ 'ਚ ਵਸਦੇ ਆ ਉਹਨਾਂ ਨੂੰ ਬਹੁਤ ਖਤਰਾ ਹੈਗਾ, ਉਹਨਾਂ ਨੂੰ ਇੰਟੀਮੀਡੇਟ ਕੀਤਾ ਜਾਂਦਾ, ਉਹਨਾਂ ਨੂੰ ਡਰਾਇਆ ਜਾਂਦਾ ਆ। ਸੋ ਇਦਾਂ ਦੀ ਜਿਹੜੀ ਟ੍ਰੇਨਿੰਗ ਆ ਉਹ ਕਹਿੰਦੇ ਅਸੀਂ ਦੇਣੀ ਆ। ਹਜੇ ਕਨਫਰਮ ਨਹੀਂ ਹੋਇਆ, ਪਰ ਮੈਨੂੰ ਪਤਾ ਲੱਗਾ ਕੁਛ ਜਿਹੜੇ ਸਾਡੇ ਸੋਰਸਸ ਹੈਗੇ ਆ ਉਹਨਾਂ ਦੇ ਕੋਲੋਂ। ਪਰ ਆਪਣੀਆਂ ਸਿੱਖ ਆਰਗੇਨਾਈਜੇਸ਼ਨਸ ਉਹਨਾਂ ਨੇ ਕੁਛ ਮੀਟਿੰਗਾਂ ਵੀ ਕੀਤੀਆਂ, ਮੇਰੀ ਵੀ ਕੁਛ ਪ੍ਰਬੰਧਕਾਂ ਨਾਲ ਗੱਲਬਾਤ ਹੋਈ ਆ ਵੀ ਹਾਂ ਅਸੀਂ ਕਰ ਰਹੇ ਆ, ਲਾ ਸੂਟ ਕਰਨ ਜਾ ਰਹੇ ਹੈਗੇ ਆ। ਹੁਣ ਪਿਛਲੇ ਸਾਲ, ਇਹ ਅਪ੍ਰੈਲ ਮਹੀਨੇ ਦੀ ਗੱਲ ਆ, ਜੋ ਕੁਝ ਵਾਪਰਿਆ ਸੀ ਅਕਤੂਬਰ ਦੇ ਵਿੱਚ ਪਿਛਲੇ ਸਾਲ ਸੈਕਰਾਮੈਂਟੋ ਬੀਚ ਆਰਟੀਕਲ ਆਇਆ ਸੀ। ਹੁਣ ਅਪ੍ਰੈਲ ਦਾ ਐਂਡ ਹੋ ਗਿਆ, 1 ਸਾਲ ਹੋ ਗਿਆ। ਜੇ ਆਪਾਂ ਇਹ ਨਾ ਕੁਛ ਕੀਤਾ, ਚਾਹੇ ਤੁਸੀਂ ਖਾਲਿਸਤਾਨ ਦੇ ਹੱਕ 'ਚ ਆ, ਚਾਹੇ ਤੁਸੀਂ ਅਗੇਂਸਟ ਆ, ਚਾਹੇ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਹੈ, ਤੁਹਾਡੇ ਬੱਚੇ ਇੱਥੇ ਦੇ ਬੋਰਨ ਆ, ਪਰ ਜਿਸ ਤਰ੍ਹਾਂ ਦਾ ਜੋ ਮਾਹੌਲ ਸਿਰਜਿਆ ਜਾ ਰਿਹਾ ਆ, ਜਿਹੜੇ ਗੈਂਗਸਟਰ ਫੜ ਕੇ, ਕਿਉਂਕਿ ਇੰਡੀਆ ਵਾਲੇ ਗੈਂਗਸਟਰ ਭੇਜ ਰਹੇ ਆ ਸਿੱਖਾਂ ਦੇ ਅਗੇਂਸਟ,
ਜੀ ਜਦੋਂ ਆਦੇ ਆ ਉਹ ਮੁੰਨੇ ਹੁੰਦੇ, ਵਾਲ ਕੱਟੇ ਹੁੰਦੇ ਆ, ਇੱਥੇ ਜਦੋਂ ਫੜੇ ਆ ਤੁਸੀਂ ਦੇਖੋ ਵੀ ਪੂਰੀ ਦਾੜੀ ਵੀ ਆ, ਪੱਗ ਵੀ ਰੱਖੀ ਗਈ ਆ, ਤਾਂ ਕਿ ਸਿੱਖਾਂ ਨੂੰ ਪੂਰਾ ਬਦਨਾਮ ਕੀਤਾ ਜਾ ਸਕੇ। ਸੋ ਪੂਰੀ ਸਿੱਖ ਕੌਮ ਨੂੰ, ਪੂਰੇ ਪੰਜਾਬੀਆਂ ਨੂੰ, ਚਾਹੇ ਉਹਨਾਂ 'ਚ ਹਿੰਦੂ ਭੈਣ ਭਰਾ ਵੀ ਆ, ਉਹਨਾਂ ਨੂੰ ਐਕਟ ਕਰਨਾ ਚਾਹੀਦਾ ਵੀ ਭਾਈ ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਬਹੁਤ ਸਾਰੇ ਮੁਲਕ ਆਪਣੇ ਜਿਹੜੇ ਗੈਂਗਸਟਰ ਕ੍ਰਿਮੀਨਲਸ ਨੂੰ ਇੱਥੇ ਭੇਜ ਰਹੇ ਆ, ਅਸੀਂ ਉਹਨਾਂ ਦੇ ਨਾਲ 100% ਐਗਰੀ ਆ। ਉਹਨਾਂ ਲੋਕਾਂ ਨੂੰ ਇਮੀਡੀਏਟਲੀ ਫੜ ਕੇ ਜਿਹੜਾ ਡਿਪੋਰਟ ਕੀਤਾ ਜਾਵੇ। ਪਰ ਜਿਸ ਹਿਸਾਬ ਦੇ ਨਾਲ ਜਿਹੜੀਆਂ ਸਟੇਟਮੈਂਟਾਂ ਆ ਰਹੀਆਂ, ਉਹਨਾਂ ਨੂੰ ਜੋੜਿਆ ਜਾ ਰਿਹਾ ਵੀ ਦੇਖੋ ਜੀ ਇਹ ਤਾਂ ਅਮਰੀਕਾ ਦੇ ਵਿੱਚ ਹੀ ਆ, ਇਹ ਤਾਂ ਖਾਲਿਸਤਾਨੀਆਂ ਦਾ ਕੰਮ ਆ, ਇਹ ਤੁਹਾਡੇ ਤੇ ਬਹੁਤ ਵੱਡਾ ਇਸ਼ੂ ਹੋਣਾ। ਜਿਹੜੇ ਖਾਲਿਸਤਾਨ ਵਾਲੇ ਵੀਰ ਆ, ਖਾਲਿਸਤਾਨ ਤਾਂ ਹਜੇ ਜਦੋਂ ਬਣਨਾ ਹੀ ਆ, ਠੀਕ ਆ ਕਿ ਨਹੀਂ? ਪਰ ਉਸ ਤੋਂ ਪਹਿਲਾਂ ਤੁਸੀਂ ਕਿਤੇ ਇਹ ਨਾ ਦੇਖਿਓ ਵੀ ਜੋ ਅਮਰੀਕਾ ਦੇ ਵਿੱਚ ਆਪਣੇ ਬੱਚੇ ਜਦੋਂ ਕਿਤੇ ਜੌਬ ਲੈਣ ਜਾਣ, ਅਗਲੇ ਮੂਹਰੇ ਫੋਟੋਆਂ ਦਿਖਾਣ ਵੀ ਆਹ ਦੇਖੋ ਜੀ ਆ ਤੁਹਾਡੇ ਨਾਲ ਦੇ ਬੰਦੇ ਤਾਂ ਇੱਥੇ ਅਰੈਸਟ ਹੋਏ ਆ, ਤੁਸੀਂ ਤਾਂ ਟੈਰਰਿਜ਼ਮ ਦੇ ਵਿੱਚ ਇਨਵੋਲਵ ਹੈਗੇ ਆ। ਕਿਉਂਕਿ ਜਿਸ ਹਿਸਾਬ ਦੇ ਨਾਲ ਉਹ ਖਬਰ ਪਿਛਲੇ ਦਿਨਾਂ ਦੇ ਵਿੱਚ ਟਵੀਟ ਕੀਤੀ ਗਈ ਆ ਵੱਖ-ਵੱਖ ਪੋਲੀਟੀਸ਼ੀਅਨਸ ਵੱਲੋਂ, ਵੱਖ-ਵੱਖ ਸੋਸ਼ਲ ਮੀਡੀਆ ਤੇ ਕਿਤੇ ਬਾਹਰ ਤੁਹਾਡੇ ਜਿੱਥੇ ਕੰਮ ਕਰਦੇ ਆ ਨਾਲ ਦਿਆਂ ਨੂੰ ਪੁੱਛ ਕੇ ਦੇਖਿਓ ਵੀ ਉਹ ਕਿਸ ਤਰ੍ਹਾਂ ਜਿਹੜਾ ਫੀਲ ਕਰਦੇ ਹੈਗੇ। ਇਹ ਸਾਡੇ ਸਿੱਖਾਂ ਨੂੰ, ਜਿੰਨੀਆਂ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ, ਚਾਹੇ ਉਹਨਾਂ 'ਚ ਗੁਰੂ ਘਰ ਆ, ਚਾਹੇ ਉਹਨਾਂ 'ਚ ਕੋਈ ਵੀ ਸੋਸ਼ਲ ਜਾਂ ਸਪੋਰਟਸ ਆਰਗੇਨਾਈਜੇਸ਼ਨਸ ਆ, ਇਹ ਇਸ਼ੂ ਆ, ਇਹ ਰਲ ਕੇ ਇਮੀਡੀਏਟਲੀ ਜਿਹੜਾ ਸਾਨੂੰ ਇਹਦੇ ਤੇ ਹੱਥ ਤੇ ਹੱਥ ਧਰਨ ਦਾ ਵੇਲਾ ਨਹੀਂ ਆ। ਬਹੁਤ ਤੁਸੀਂ ਵਿਚਾਰ ਲਿਆ, ਹੁਣ ਪਈ ਐਕਸ਼ਨ ਦਾ ਵੇਲਾ ਆ, ਕਾਲ ਟੂ ਐਕਸ਼ਨ ਆ। ਉਹ ਆ ਕੇ ਸਭ ਕੁਝ ਕਰੀ ਜਾਂਦੇ, ਉਹ ਮੀਟਿੰਗਾਂ ਕਰਕੇ ਟ੍ਰੇਨਿੰਗਾਂ ਦੇਈ ਜਾਂਦੇ ਆ, ਤੇ ਅਜੇ ਅਸੀਂ ਵਿਚਾਰ ਹੀ ਬਣਾਈ ਜਾਂਦੇ ਵੀ ਆਪਾਂ ਇਹਨਾਂ ਨੂੰ ਕਹਿਣਾ ਕੀ ਆ, ਅਜੇ ਅੱਗੇ ਕਰਨਾ ਕੀ ਆ। ਗੱਲ ਕੌੜੀ ਆ ਹਰਜੋਤ ਸਿੰਘ ਜੀ, ਪਰ ਕਹਿਣੀ ਪੈਣੀ ਆ। ਬਹੁਤ ਸਾਰੇ ਆਪਾਂ ਪ੍ਰੋਗਰਾਮਸ ਕਰਦੇ ਆ ਪੂਰੇ ਸਾਲ ਦੇ ਵਿੱਚ, ਸਿੱਖ ਕੌਮ ਜਿਹੜੇ ਅਮਰੀਕਾ ਦੀ ਹੋਈ ਜੇ ਆਪਾਂ ਕੱਲੀ ਗੱਲ ਕਰ ਲਈਏ, 1-2 ਪ੍ਰੋਗਰਾਮ ਘੱਟ ਕਰਕੇ ਭਾਈ ਆਪਾਂ ਜੇ એનર્ਜੀ ਇਸ ਪਾਸੇ ਵੱਲ ਨੂੰ ਜਿਹੜੀ ਲਾਉਣੀ ਸ਼ੁਰੂ ਕਰੀਏ, ਜਿਸ ਤਰੀਕੇ ਦੇ ਨਾਲ ਅਗਲਿਆਂ ਨੇ ਆਪਣੀ ਫਾਊਂਡੇਸ਼ਨ ਕੁਝ ਸਾਲਾਂ 'ਚ ਖੜੀ ਕਰਕੇ ਦੇਖੋ ਕਿੱਥੇ ਤੱਕ ਜਿਹੜੀ ਉਹ ਲੈ ਗਏ ਆ। ਆਪਾਂ ਫੋਕੀ ਬੱਲੇ ਦੇ ਵਿੱਚ ਜਿਹੜਾ ਉਹ ਰਹਿ ਜਾਂਦੇ ਆ ਵੀ ਪਤਾ ਨਹੀਂ ਆਪਾਂ ਜਿਹੜਾ ਉਹ ਕੀ ਕਰ ਲਿਆ। 2-4 ਦੇ ਨਾਲ ਫੋਟੋਆਂ ਖਿੱਚ ਲੀਆਂ, 2-4 ਜਾਣੇ ਤੁਹਾਡੇ ਗੁਰੂ ਘਰ 'ਚ ਆ ਕੇ ਉਹਨਾਂ ਨੂੰ ਆਪਾਂ ਸਰੋਪਾ ਪਾ ਦਿੰਦੇ ਆ, ਫਿਰ ਆਪਾਂ ਕਹਿ ਦਿੰਦੇ ਆ ਵੀ ਲੈ ਜੀ ਪੂਰੀ ਬੱਲੇ ਆ। ਇਹ ਚੀਜ਼ ਤੋਂ ਆਪਾਂ ਨੂੰ ਭਾਈ ਹੁਣ ਮੋਹਰੇ ਅੱਗੇ ਉੱਠਣਾ ਜਿਹੜਾ ਉਹ ਪੈਣਾ ਆ, ਤੇ ਤਾਂ ਹੀ ਇਹਨਾਂ ਦਾ ਤਾਂ ਤੁਸੀਂ ਜਿਹੜਾ ਇਸ ਨੂੰ ਰੋਕ ਸਕੋਗੇ। ਅਗਲਿਆਂ ਦੇ ਕਾਂਗਰਸਮੈਨ ਵੀ ਆ, ਅਸੈਂਬਲੀਮੈਨ ਵੀ ਆ, ਸੈਨੇਟਰਸ ਵੀ ਆ, ਤੇ ਆਪਾਂ ਹਰ ਇੱਕ ਪਾਸੇ ਜਿਹੜੇ ਲੋਕ ਜਿਹੜੇ ਪਾਸੇ ਨੂੰ ਲੱਗੇ ਆ, ਉਹਨਾਂ ਨੂੰ ਇੱਕ ਦੂਜੇ ਦੀ ਮਦਦ ਕਰਕੇ ਅੱਗੇ ਨੂੰ ਜਿਹੜਾ ਆਪਣਾ ਕਾਰਜ ਜਿਹੜਾ ਵਧਾਈਏ, ਨਾ ਕਿ ਇੱਕ ਦੂਜੇ ਦੀ ਲੱਤ ਖਿੱਚਣ ਵੱਲ ਨੂੰ ਜਿਹੜਾ ਲੱਗੀਏ। ਹਲੂਣਾ ਦੇਣਾ ਸਾਡਾ ਕੰਮ ਆ, ਆਵਾਜ਼ ਚੱਕਣੀ ਜਿਹੜਾ ਸਾਡਾ ਕੰਮ ਆ, ਮੰਚ ਸਾਡਾ ਜਿਹੜਾ ਤੁਹਾਡੇ ਜਿਹੜੇ ਇਹਨਾਂ ਪੰਥਕ ਇਸ਼ੂਆਂ ਦੇ ਲਈ, ਸਿੱਖ ਕੌਮ ਦੇ ਇਸ਼ੂਜ਼ ਦੇ ਲਈ, ਲੋਕਾਂ ਦੇ ਆਮ ਇਸ਼ੂਜ਼ ਦੇ ਲਈ ਹਮੇਸ਼ਾ ਜਿਹੜਾ ਉਹ ਹੈਗਾ ਆ। ਤੁਸੀਂ ਆਓ, ਤੁਸੀਂ ਗੱਲ ਕਰੋ, ਤੁਸੀਂ ਕੀ ਚਾਹੁੰਦੇ ਆ, ਕਮਿਊਨਿਟੀ ਤੋਂ ਤੁਹਾਨੂੰ ਕੋਈ ਮਦਦ ਚਾਹੀਦੀ ਆ। ਤੁਸੀਂ ਅਗਰ ਇਹ ਚਾਹੁੰਦੇ ਆ ਵੀ ਹਾਂ ਕੁਛ ਕਰਨਾ ਆ, ਕੁਝ ਲੋਕਾਂ ਦਾ ਇਕੱਠ ਕਰਨਾ ਆ, ਦਿਖਾਉਣਾ ਆ, ਜਾਂ ਕੁਛ ਕਰਨਾ ਆ, ਜਾਂ ਤੁਹਾਡੇ ਵੱਲੋਂ ਕੋਈ ਐਕਸ਼ਨ ਦੀ ਕਾਲ ਆ, ਤੁਸੀਂ ਦੱਸੋ ਤਾਂ ਸਹੀ। ਆਪਾਂ ਸਾਰੇ ਜਾਣੇ ਇਸ ਚੀਜ਼ ਦੇ ਵਿੱਚ ਨਾਲ ਆ ਵੀ ਇਹ ਲੋਕਾਂ ਨੇ ਕੁਝ ਸਾਲਾਂ ਦੇ ਵਿੱਚ ਆ ਕੇ ਜਿਹੜੇ ਸਿੱਖਾਂ ਦੀਆਂ ਜੋ ਇੱਥੇ ਕੰਮ ਕੀਤੇ ਆ, ਉਹਨਾਂ ਦੀ ਇੱਕ ਸ਼ਤਾਬਦੀ ਦੀ ਜਿਹੜੀ ਚੀਜ਼ ਦੇ ਉੱਤੇ ਲੀਕ ਮਾਰਨ ਨੂੰ ਫਿਰਨਦੇ ਆ। ਤੁਸੀਂ ਦੇਖੋ ਵੀ ਇਹ ਗੱਲ ਕਿੱਥੇ ਤੱਕ ਜਿਹੜੀ ਉਹ ਲੈ ਕੇ ਜਿਹੜੇ ਉਹ ਜਾ ਰਹੇ ਆ। ਸਟੀਰੀਓਟਾਈਪ ਜਿੱਦਾਂ ਹੋਰ ਕਮਿਊਨਿਟੀਆਂ ਕੀਤੀਆਂ ਆ, ਉਦਾਂ ਹੀ ਆਪਾਂ ਨੂੰ ਉਹ ਕਰ ਰਹੇ ਆ, ਤੇ ਉਹ ਇਸ ਟਾਈਮ ਸਿਰਫ ਤੇ ਸਿਰਫ ਜਿਹੜਾ ਨਿਸ਼ਾਨਾ ਪੱਗ ਵਾਲਾ ਸਿੱਖ ਜਿਹੜਾ ਆ ਦਸਤਾਰ ਦੇ ਵਿੱਚ ਆ, ਜਿਹੜੀ ਲੋਕ ਉਦਾਂ ਦੀ ਆ। ਇਨਫੈਕਟ ਈਵਨ ਮੋਨਾ ਸਾਡਾ ਵੀਰ ਵੀ ਕੋਈ ਹੋਵੇ, ਉਹਨਾਂ ਸਾਰਿਆਂ ਨੂੰ ਜਿਹੜਾ ਉਹ ਨਿਸ਼ਾਨਾ ਜਿਹੜਾ ਇਸ ਟਾਈਮ ਬਣਾਇਆ ਜਾ ਰਿਹਾ। ਸੋ ਬਹੁਤ ਹੀ ਸੋਚੀ ਸਮਝੀ ਚਾਲ ਦੇ ਤਹਿਤ ਇਹ ਇਸ ਟਾਈਮ ਸਿੱਖਾਂ ਨੂੰ ਬਦਨਾਮੀ ਵਾਲੇ ਪਾਸੇ ਨੂੰ ਜਿਹੜਾ ਉਹ ਧੱਕਿਆ ਜਾ ਰਿਹਾ, ਤੇ ਰਹਿੰਦੀ ਖੁੰਦੀ ਕਸਰ ਜਿਹੜੀ ਹਰਜੋਤ ਸਿੰਘ ਜੀ ਆਪਣੀ ਕਮਿਊਨਿਟੀ ਦੇ ਉਹਨਾਂ ਲੋਕਾਂ ਨੇ ਜਿਹੜੀ ਉਹ ਕਸਰ ਕੱਢ ਦਿੰਦੇ ਆ, ਜਿਹੜੇ ਲਾਲਚ ਦੇ ਵਿੱਚ ਆ ਕੇ ਕੋਈ ਡਰੱਗ ਵਾਲੇ ਕੰਮ 'ਚ ਲੱਗ ਜਾਂਦਾ, ਕੋਈ ਜੋ ਪੁੱਠੀਆਂ ਸਿੱਧੀਆਂ ਹਰਕਤਾਂ ਜਿਹੜੀਆਂ ਉਹ ਕਰਨ ਜਿਹੜੇ ਉਹ ਲੱਗ ਜਾਂਦੇ ਆ। ਭਾਈ ਆਪਣੀ ਕਮਿਊਨਿਟੀ ਨੂੰ ਆਪ ਹੀ ਆਪਣੀ ਕਮਿਊਨਿਟੀ ਨੂੰ ਸਾਫ਼ ਕਰਨਾ ਪੈਣਾ, ਅਜਿਹੇ ਅਨਸਰਾਂ ਨੂੰ ਬਾਹਰ ਕਰਨਾ ਪੈਣਾ, ਜੇ ਭਾਈ ਉਹਨਾਂ ਨੂੰ ਸਮਝਾਉਣਾ ਪੈਣਾ, ਨਹੀਂ ਤਾਂ ਭਾਈ ਫਿਰ ਕਰੜਾ ਸਟੈਂਡ ਵੀ ਜਿਹੜਾ ਉਹ ਲੈਣਾ ਪੈਣਾ ਵੀ ਸਾਡੀ ਇਹਨਾਂ ਬੰਦਿਆਂ ਦੇ ਨਾਲ, ਇਹਨਾਂ ਗੈਂਗਸਟਰਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਜੇ ਉਹ ਸਾਰੀ ਸਾਡੀ ਕਮਿਊਨਿਟੀ ਨੂੰ ਬਦਨਾਮ ਕਰਨ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ। ਬਿਲਕੁਲ ਤੁਸੀਂ ਇਹ ਬਿਲਕੁਲ ਜੋ ਵਾਪਰਿਆ, ਅਸੀਂ ਕੋਈ ਵਧਾ ਚੜਾ ਕੇ ਨਹੀਂ ਕਹਿ ਰਹੇ ਹੈਗੇ। ਉਹਨਾਂ ਦੀਆਂ ਟਵੀਟਸ, ਉਹਨਾਂ ਦੇ ਸਾਈਟਸ ਤੇ ਜੋ ਕੁਝ ਵਾਪਰਿਆ ਉਹ ਦੱਸ ਰਹੇ ਹੈਗੇ ਆ।
ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ ਭੈਣਾਂ ਭਰਾਵਾਂ ਨੂੰ ਅੱਜ ਉਹ ਨਹੀਂ ਦਿਸ ਰਿਹਾ ਵੀ ਜੋ ਕਸ਼ਮੀਰ ਦੇ ਵਿੱਚ ਅੱਤਵਾਦੀ ਹਮਲਾ ਹੋਇਆ, ਉੱਥੇ ਜੋ ਲੋਕਾਂ ਨੂੰ ਮਾਰਿਆ ਗਿਆ, ਉਸ ਤੋਂ ਬਾਅਦ ਜਿੰਨੇ ਵੀ ਗੁਰੂ ਘਰ ਆ ਉਹਨਾਂ ਨੇ ਆਪਣੇ ਗੁਰੂ ਘਰ ਖੋਲੇ ਹੋਏ ਆ। ਬਹੁਤ ਵੱਡੀ ਗਿਣਤੀ 'ਚ ਅੱਜ ਦੀ ਡੇਟ 'ਚ ਜਿਹੜੇ ਉੱਥੇ ਹਿੰਦੂ ਭੈਣ ਭਰਾ ਆ ਉਹ ਗੁਰੂ ਘਰਾਂ ਦੇ ਵਿੱਚ ਟਿਕੇ ਹੋਏ ਆ, ਤੇ ਗੁਰੂ ਘਰਾਂ ਦੀਆਂ ਕਮੇਟੀਆਂ ਕਹਿੰਦੇ ਵੀ ਅਸੀਂ ਮਦਦ ਕਰ ਰਹੇ ਗਾਈਡਾਂ ਆ ਵੀ ਉੱਥੇ। ਦੇਵਾਂਗੇ, ਲੰਗਰ ਵੀ ਪ੍ਰੋਵਾਈਡ ਕਰ ਰਹੇ ਆ, ਰਹਿਣ ਲਈ ਜਗ੍ਹਾ ਤੇ ਪੈਸੇ ਵੀ ਪ੍ਰੋਵਾਈਡ ਕਰ ਰਹੇ ਹੈਗੇ ਜੇ ਕਿਸੇ ਨੂੰ ਜ਼ਰੂਰਤ ਹੈਗੀ ਆ। ਤੁਸੀਂ ਦੇਖੋ ਵੀ ਉਹ ਐਸੀ ਆਪਦਾ ਜਿਹੜੀ ਪਈ ਹੋਵੇ ਤੇ ਉੱਥੇ ਜਦੋਂ ਉਹ ਦੇਖੋ ਚੈੱਕ ਕਰੋ 에ਅਰਲਾਈਨ ਦੀਆਂ ਟਿਕਟਾਂ ਹਜ਼ਾਰਾਂ ਦੀਆਂ ਲੱਖਾਂ ਤੱਕ ਜਿਹੜੀਆਂ ਉਹਨਾਂ ਨੇ ਪਹੁੰਚਾ ਦਿੱਤੀਆਂ, ਕਿੱਦਾਂ ਜਿਹੜੀਆਂ ਉਹ ਮਹਿੰਗੀਆਂ ਕਰਤਾ। ਆਖਿਆ ਜੀ ਇਹ ਦੇਸ਼ ਦੇ ਲਈ ਕੀ ਕਰਦੇ ਆ। ਹੁਣ ਤੁਸੀਂ ਦੇਖੋ ਆਪਣੇ ਨਾਲ ਹਰਜੋਤ ਜੀ ਪ੍ਰਵੀਨ ਸ਼ਰਮਾ ਜੀ ਜੁੜੇ ਆ, ਉਹ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨਾ ਚਾਹੁੰਦੇ। ਹਾਂਜੀ ਪ੍ਰਵੀਨ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਮਵੀਰ ਸਿੰਘ ਜੀ, ਹਰਜੋਤ ਸਿੰਘ ਖਾਲਸਾ ਜੀ, ਸਤਿ ਸ਼੍ਰੀ ਅਕਾਲ ਦੋਨੋਂ ਭਰਾਵਾਂ ਨੂੰ। ਸਤਿ ਸ੍ਰੀ ਅਕਾਲ। ਤੇ ਬਹੁਤ ਸਹਿਤ ਸੁਨੇਹਾ ਤੁਸੀਂ ਦਿੱਤਾ, ਬਹੁਤ ਸੰਜੀਦਗੀ ਭਰਿਆ ਸੁਨੇਹਾ ਤੁਸੀਂ ਦਿੱਤਾ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਇਹ ਜਿਹੜਾ ਖਤਰਾ ਇਕੱਲੇ ਸਿੱਖਾਂ ਨੂੰ ਨਹੀਂਗਾ, ਤੇ ਇਹ ਆਪਾਂ ਨੂੰ ਸਾਰਿਆਂ ਨੂੰ ਆ। ਤੇ ਦੂਜੀ ਗੱਲ, ਅਸੀਂ ਪੰਜਾਬੀ ਰੇਡੀਓ ਇੱਥੇ ਦੇ ਆਪਾਂ ਅਕਸਰ ਸੁਣਦੇ ਰਹਿੰਦੇ ਹਾਂ, ਟਿਕਟੋਕਰ ਜਿਹੜੇ ਆ ਜਾਂ ਹੋਰ ਵੀਰ ਭਰਾ ਜਿਹੜੇ ਆਪਣੇ ਸੋਸ਼ਲ ਮੀਡੀਆ ਤੇ ਜੁੜੇ ਹੋਏ ਆ, ਉਹ ਕਹਿੰਦੇ ਵੀ ਤੁਸੀਂ ਡਰਾਉਣੇ ਆ ਜੀ, ਤੁਸੀਂ ਆਹ ਕਰਦੇ ਆ ਭਾਈ, ਇਸ ਤਰ੍ਹਾਂ ਹੁਣ ਆ ਵੀ ਹੋਕਾ ਦਿੱਤਾ, ਆਹ ਸਾਰਾ ਕਰ ਦਿਓ ਜੀ, ਆਹ ਚੰਗਾ ਸਿੱਖਾਂ ਦੇ ਹੱਕ ਦੇ ਵਿੱਚ, ਪੰਜਾਬੀਆਂ ਦੇ ਹੱਕ ਦੇ ਵਿੱਚ। ਸੋ ਮੇਰਾ ਭਰਾ ਸਾਰੇ ਸਿਰ ਜੋੜੋ, ਸੁਹਿਰਦ ਹੋਵੋ, ਸੰਜੀਦਾ ਹੋਵੋ, ਮਨ ਪਰਚਾਵੇ, ਮਨੋਰੰਜਨ ਆਪਦੀ ਥਾਂ, ਉਹਨਾਂ ਮੰਚਾਂ ਨੂੰ ਬਚਾਓ ਜਿਹੜੇ ਏਕੇ ਦਾ ਹੋਕਾ ਦਿੰਦੇ ਆ। ਇਹ ਸਾਰਿਆਂ ਨੂੰ ਅਪੀਲ ਹੱਥ ਜੋੜ ਕੇ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਪ੍ਰਵੀਨ ਜੀ। ਸਾਡੇ ਕੋਲ ਸਮਾਂ ਸਮਾਪਤੀ ਵਾਲੀ ਆ। ਇੱਕ ਜ਼ਰੂਰ ਮੈਂ ਉਹਨਾਂ ਦੀ ਟਵੀਟ ਤੁਹਾਨੂੰ ਸੁਣਾਣੀ ਆ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ 21 ਅਪ੍ਰੈਲ ਨੂੰ ਟਵੀਟ ਕੀਤਾ ਹੈਗਾ FBI ਦੇ ਡਾਇਰੈਕਟਰ ਕੈਸ਼ ਪਟੇਲ ਉਹਨਾਂ ਨੂੰ। ਉਹ ਕਹਿੰਦੇ ਵੀ ਬਹੁਤ ਬਹੁਤ ਤੁਹਾਡਾ ਧੰਨਵਾਦ ਵੀ ਤੁਸੀਂ ਸੀਰੀਅਸਲੀ ਜਿਹੜੀ ਟਰਾਂਸਨੈਸ਼ਨਲ ਥ੍ਰੈਟ ਆਫ ਖਾਲਿਸਤਾਨੀ ਐਕਟਰਸ ਆ ਉਹਨਾਂ ਦੇ ਉੱਤੇ ਲੈ ਰਹੇ ਹੈਗੇ ਆ। ਖਾਲਿਸਤਾਨੀ ਮੂਵਮੈਂਟ ਕਹਿੰਦੇ ਵੀ ਇਹ ਡੈਡਲੀਐਸਟ 에ਅਰਲਾਈਨ ਟੈਰਰ ਅਟੈਕ ਹੋਇਆ ਸੀ 9/11 ਤੋਂ ਪਹਿਲਾਂ ਨਾਰਥ ਅਮਰੀਕਾ 'ਚ। ਤੇ ਪਿਛਲੇ ਦਿਨਾਂ 'ਚ ਜੋ ਹਿੰਦੂ ਮੰਦਰਾਂ ਦੇ ਵਿੱਚ ਲਿਖਿਆ ਗਿਆ ਆ ਤੇ ਹਿੰਦੂ ਆਰਗੇਨਾਈਜੇਸ਼ਨਸ ਨੂੰ ਥ੍ਰੈਟ ਕੀਤੀਆਂ ਗਈਆਂ ਆ, ਤੇ ਜਿਸ ਤਰ੍ਹਾਂ ਤੁਹਾਡੇ ਟਵੀਟ 'ਚ ਕਿਹਾ ਗਿਆ ਵੀ ਪੁਲਿਸ ਸਟੇਸ਼ਨਾਂ ਤੇ ਇੰਡੀਆ ਜਾਂ ਅਮਰੀਕਾ ਦੇ ਪੁਲਿਸ ਸਟੇਸ਼ਨਾਂ ਤੇ ਇਹਨਾਂ ਨੇ ਅਟੈਕ ਕਰਨਾ ਹੈਗਾ ਆ, ਇਹ ਸਾਰੇ ਇਸ ਕਾਸੇ ਲਈ ਰਿਸਪੌਂਸੀਬਲ ਹੈਗੇ ਆ। ਤੇ ਕਹਿੰਦੇ ਵੀ ਅਸੀਂ ਆਸ ਕਰਦੇ ਆ ਵੀ ਜਿਹੜੀ ਖਾਲਿਸਤਾਨੀ ਮਿਲੀਟੈਂਸੀ ਹੈਗੀ ਆ ਉਹ ਅਮਰੀਕਾ ਦੇ ਵਿੱਚ ਟੋਲਰੇਟ ਨਹੀਂ ਕੀਤੀ ਜਾਊਗੀ ਤੇ ਉਹਨਾਂ ਲੋਕਾਂ ਨੂੰ ਅਰੈਸਟ ਕੀਤਾ ਜਾਊਗਾ। ਹੁਣ ਸਾਨੂੰ ਸ਼ਰਮ ਆ ਰਹੀ ਆ ਇਹ ਕਹਿੰਦਿਆਂ ਨੂੰ ਰਾਜਕਰਨਵੀਰ ਸਿੰਘ ਜੀ ਵੀ ਅੱਜ ਦੀ ਡੇਟ ਦੇ ਵਿੱਚ ਕਿੰਨੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਜਾਂ ਸਿੱਖ ਆਰਗੇਨਾਈਜੇਸ਼ਨਸ ਨੇ ਇਹ ਟਵੀਟ ਕੀਤਾ ਹੈਗਾ FBI ਦੇ ਡਾਇਰੈਕਟਰ ਨੂੰ ਜਾਂ ਡਿਪਾਰਟਮੈਂਟ ਆਫ ਜਸਟਿਸ ਨੂੰ ਵੀ ਭਾਈ ਤੁਸੀਂ ਕਿਸ ਬੇਸ ਦੇ ਉੱਤੇ ਜਿਹੜਾ ਉਹ ਬੰਦਾ ਅਰੈਸਟ ਕੀਤਾ ਆ ਉਸ ਨੂੰ ਸਿੱਖਾਂ ਦੇ ਨਾਲ ਜੋੜ ਰਹੇ ਆ, ਜਦ ਕਿ ਸ਼ਰੇਆਮ ਪੰਜਾਬ ਪੁਲਿਸ ਦਾ ਡਾਇਰੈਕਟਰ ਜਨਰਲ ਕਹਿ ਰਿਹਾ ਆ ਵੀ ਇੱਥੇ ਦਾ ਜਿਹੜਾ ਗੈਂਗਸਟਰ ਜਿਹੜਾ ਇਹ ਬਹੁਤ ਚੀਜ਼ਾਂ 'ਚ ਇਨਵੋਲਵ ਸੀ ਉਸ ਨੂੰ ਅਮਰੀਕਾ 'ਚ ਅਰੈਸਟ ਕੀਤਾ ਗਿਆ। ਉਹਨੂੰ ਤੁਸੀਂ ਕਿੱਦਾਂ ਸਿੱਖਾਂ ਦੇ ਨਾਲ ਜਾਂ ਖਾਲਿਸਤਾਨ ਦੇ ਨਾਲ ਜੋੜ ਰਹੇ ਆ? ਇਹ ਜੇ ਆਪਾਂ ਇਸ ਚੀਜ਼ ਤੇ ਨਾ ਐਕਟ ਕੀਤਾ, ਜਿੰਨੀ ਵੱਡੀ ਗਿਣਤੀ ਦੇ ਵਿੱਚ ਭਾਰਤ ਸਰਕਾਰ ਨੇ ਅਮਰੀਕਾ ਦੇ ਵਿੱਚ ਗੈਂਗਸਟਰ ਭੇਜੇ ਹੋਏ ਆ, ਇਹ ਬਾਰ-ਬਾਰ ਫੜ ਹੋਣੇ ਆ, ਇਹ ਫੜਨੇ ਵੀ ਚਾਹੀਦੇ ਆ। ਸਿੱਖਾਂ ਨੂੰ ਸਭ ਤੋਂ ਪਹਿਲਾਂ ਟਰੰਪ ਐਡਮਿਨਿਸਟ੍ਰੇਸ਼ਨ ਦਾ ਧੰਨਵਾਦ ਕਰਨਾ ਚਾਹੀਦਾ ਵੀ ਜਿਹੜੇ ਗੈਂਗਸਟਰ ਆ ਇਮੀਡੀਏਟਲੀ ਫੜੋ। ਸਾਰੇ ਸਿੱਖਾਂ ਨੂੰ ਸਾਥ ਵੀ ਦੇਣਾ ਚਾਹੀਦਾ ਤਾਂ ਕਿ ਜਿਹੜਾ ਅਮਰੀਕਾ ਦੇ ਵਿੱਚ ਅਸੀਂ ਇਦਾਂ ਦਾ ਗੰਦ ਨਾ ਪਵਾ ਸਕੀਏ। ਜੇ ਆਪਾਂ ਨਾ ਐਕਟ ਕੀਤੇ, ਇਹ ਹਰ ਹਫ਼ਤੇ ਇਦਾਂ ਦੀ ਦਸਤਾਰ ਵਾਲੇ ਦੀ ਖਬਰ ਆਉਂਦੀ ਰਹੀ, ਤੁਹਾਡਾ ਬਾਹਰ ਨਿਕਲਣਾ ਮੁਸ਼ਕਲ ਹੋ ਜਾਣਾ ਆ। ਸੋ ਆਪਾਂ ਸਾਰਿਆਂ ਨੂੰ, ਸਾਰੀਆਂ ਸਿੱਖ ਆਰਗੇਨਾਈਜੇਸ਼ਨਸ ਨੂੰ, ਪੰਜਾਬੀ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਇਮੀਡੀਏਟਲੀ ਵਕੀਲਾਂ ਦੇ ਨਾਲ ਰਲ ਕੇ ਇਸ ਇਸ਼ੂ ਦੇ ਉੱਤੇ ਐਕਟ ਕਰਨਾ ਚਾਹੀਦਾ ਹੈਗਾ। ਨਹੀਂ ਤਾਂ ਆਉਣ ਵਾਲੇ ਜਿਹੜੇ ਦਿਨ ਆ ਤੁਹਾਡੇ ਲਈ ਬੜੇ ਮਾੜੇ ਹੋਣੇ ਆ। ਜਿਹੜੇ ਖਾਲਿਸਤਾਨ ਦੇ ਹੱਕ ਵਾਲੇ ਵੀ ਆ, ਅਗੇਂਸਟ ਵਾਲੇ ਵੀ ਆ, ਅਮਰੀਕਾ ਦੇ ਵਿੱਚ ਰਹਿਣਾ ਆ, ਆਪਾਂ ਅਮਰੀਕਾ ਦੇ ਵਿੱਚ ਹੈਗੇ ਆ, ਅਮਰੀਕਨ ਸਿਟੀਜ਼ਨ ਆ। ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆਪਾਂ ਸਾਰਿਆਂ ਲਈ ਤੇ ਆਉਣ ਵਾਲੇ ਬੱਚਿਆਂ ਲਈ ਹੋਣੀ ਹੈਗੀ ਆ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਇੱਕ ਕਾਲਰ ਲੈ ਕੇ ਤੇ ਫਿਰ ਆਪਾਂ ਜਿਹੜਾ ਹਰਜੋਤ ਸਿੰਘ ਜੀ ਸਮਾਪਤੀ ਕਰਦੇ ਹਾਂ। ਸਰਬਜੀਤ ਸਿੰਘ ਸਰਾਂ ਜੀ ਆਪਣੇ ਨਾਲ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਤੁਸੀਂ ਪੰਜਾਬੀ ਰੇਡੀਓ USA ਤੇ ਜਿੱਦਣ ਦਾ ਇਹੋ ਰੌਲਾ ਪਿਆ ਹੈਗਾ ਟਰਾਂਸਨੈਸ਼ਨਲ ਐਕਸਪ੍ਰੈਸ਼ਨ ਦਾ, ਤੁਸੀਂ ਇੰਨਾ ਵੱਡਾ ਹੁੰਗਾਰਾ ਦਿੱਤਾ ਤੇ ਇਸ ਕਰਕੇ ਸਾਡੇ ਇਹ ਜਿਹੜਾ ਬਿੱਲ ਸੀ ਇੱਥੇ ਤੱਕ ਪਹੁੰਚਿਆ ਜੀ। ਤੁਹਾਡਾ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ। ਬਾਕੀ ਦੇਖੋ ਜੀ, ਗੁਰਦੁਆਰੇ ਪ੍ਰਬੰਧਕ ਕਮੇਟੀਆਂ ਜਿਹੜੀਆਂ ਹੈਗੀਆਂ ਨਾ, ਕੁਛ ਨੂੰ ਛੱਡ ਕੇ
ਕੁਝ ਪ੍ਰਬੰਧਕ ਕਮੇਟੀਆਂ ਜਦੋਂ ਮਾਰਚ ਨਿਕਲਿਆ ਸੀ ਤਾਂ ਉਹ ਤਾਂ ਕਮੇਟੀ ਵਾਲੇ ਜਦੋਂ ਮਾਰਚ ਸ਼ਾਮ ਨੂੰ ਗੁਰਦੁਆਰੇ ਪਹੁੰਚੇ, ਉਹ ਪ੍ਰਬੰਧਕ ਗੁਰਦੁਆਰੇ ਵੀ ਨਹੀਂ ਪਹੁੰਚੇ ਜੀ। ਉਹਨਾਂ ਨੇ ਕਿੱਥੇ ਐਕਟ ਕਰਨਾ ਇਹਨਾਂ ਕੰਮਾਂ ਦੇ ਉੱਤੇ। ਤੇ ਇਸ ਕਰਕੇ ਇਹ ਸਾਡੇ ਸਾਰਿਆਂ ਦਾ ਫਰਜ਼ ਬਣਦਾ, ਇਕੱਲੇ ਇਕੱਲੇ ਪੰਜਾਬੀ ਦਾ। ਦੇਖੋ ਜੀ, ਭਾਰਤ ਦੇ ਵਿੱਚ ਨਾ ਤਾਂ ਹਿੰਦੂ ਸੁਰੱਖਿਅਤ ਰਿਹਾ, ਨਾ ਸਿੱਖ ਸੁਰੱਖਿਅਤ ਆ, ਤਾਂ ਨਾ ਮੁਸਲਮਾਨ ਆ। ਉਹ ਜਿਹੜੇ ਲੀਡਰ ਆ ਉਹ ਸਾਨੂੰ ਤਿੰਨਾਂ ਨੂੰ ਲੜਾਉਣਾ ਚਾਹੁੰਦੇ ਆ ਵੀ ਇਹ ਲੜਨ ਉੱਥੇ ਤੇ ਅਸੀਂ ਦੰਗੇ ਫੈਲਾਈਏ। ਅਸੀਂ ਸਾਰੇ ਭਾਈਵਾਲ ਆ, ਇੱਕ ਦੂਜੇ ਦੇ ਨਾਲ ਮਿਲ ਕੇ ਰਹਿਣਾ ਚਾਹੁੰਦੇ ਆ। ਇਸ ਕਰਕੇ ਅਸੀਂ ਇਹ ਚਾਹੁੰਦੇ ਵੀ ਇੱਥੇ ਵੀ ਕੋਈ ਇਹੋ ਜਿਹਾ ਰੌਲਾ ਰੱਪਾ ਨਾ ਪਵੇ। ਉਹਨਾਂ ਜਥੇਬੰਦੀਆਂ ਨੂੰ ਵੀ ਬੇਨਤੀ ਆ ਵੀ ਭਾਈ ਇਹ ਸਿਰਫ ਐਕਟ ਜਿਹੜਾ ਪਾਸ ਹੋ ਰਿਹਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਇਹ ਸਿਰਫ ਇਕੱਲੇ ਸਿੱਖਾਂ ਲਈ ਨਹੀਂ ਹੈਗਾ, ਇਹ ਸਾਰੀਆਂ ਕਮਿਊਨਿਟੀਆਂ ਦੇ ਵਾਸਤੇ ਆ। ਜੇ ਕੱਲ ਨੂੰ ਹਿੰਦੂਆਂ ਨੂੰ ਜਾਂ ਮੁਸਲਮਾਨਾਂ ਦਾ ਵੀ ਬੰਦਾ ਕੋਈ ਮਾਰਿਆ ਗਿਆ, ਜਿੱਦਾਂ ਭਾਈ ਹਰਦੀਪ ਸਿੰਘ ਨਿੱਜਰ ਮਾਰਿਆ ਗਿਆ ਸੀ, ਤੇ ਦੁੱਖ ਓਨਾ ਹੀ ਹੋਣਾ ਸਾਨੂੰ ਬਾਕੀ ਜਥੇਬੰਦੀਆਂ ਨੂੰ ਵੀ, ਭਾਈ ਵੀ ਬਹੁਤ ਮਾੜੀ ਗੱਲ ਹੋਈ ਆ। ਇਸ ਕਰਕੇ ਅਸੀਂ ਸਾਰੇ ਸਿਰ ਜੋੜ ਕੇ, ਬਾਕੀ ਜਿਹੜੇ ਗੈਂਗਸਟਰ ਆ ਜੀ, ਬਿਲਕੁਲ ਸਹੀ ਗੱਲ ਆ ਭਾਜੀ ਹੁਣ ਆਵਾਂਗੇ ਵੀ ਗੈਂਗਸਟਰ ਕਿਸੇ ਦੇ ਮਿੱਤ ਨਹੀਂ ਹੈਗੇ। ਦੇਖੋ ਉਹਨਾਂ ਦਾ ਕੋਈ ਕਿਸੇ ਧਰਮ ਨਾਲ ਸੰਬੰਧ ਨਹੀਂ ਹੈਗਾ, ਬਸ ਜਿਹੜੇ ਬਾਣੀ ਗੈਂਗਸਟਰ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਸੋ ਵੇਲਾ ਵਿਚਾਰਨ ਦਾ ਆ ਜੀ, ਤੇ ਬਹੁਤੀ ਦੇਰੀ ਨਹੀਂ ਕਰਨੀ ਚਾਹੀਦੀ, ਇਸ ਦੇ ਉੱਤੇ ਐਕਟ ਕਰਨਾ ਚਾਹੀਦਾ। ਥੋੜੇ ਦਿਨ ਪਹਿਲਾਂ 85 ਤੋਂ ਵੱਧ ਲੋਕਾਂ ਨੇ ਇਸੇ ਹੀ ਮਾਮਲੇ ਦੇ ਵਿੱਚ ਇੱਕ ਜਿਹੜੀ ਕਾਲ ਦੇ ਉੱਤੇ ਇਕੱਠ ਜਿਹੜਾ ਹੋਇਆ ਸੀਗਾ ਆਨਲਾਈਨ, ਉਹਦੇ ਵਿੱਚ ਵੀ ਇਹੀ ਚੀਜ਼ਾਂ ਹੋਈਆਂ ਵੀ ਇਹਨਾਂ ਨੂੰ ਕਰੜਾ ਜਵਾਬ ਦੇਣਾ ਚਾਹੀਦਾ ਹੈ, ਆਫਿਸ ਹੋਣਾ ਚਾਹੀਦਾ ਆ, ਤੇ ਇਸ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ। ਸਾਰਿਆਂ ਨੇ ਸਹਿਮਤੀ ਪ੍ਰਗਟਾਈ ਆ, ਤੇ ਇਹ ਜਲਦ ਤੋਂ ਜਲਦ ਇਸ ਦੇ ਉੱਤੇ ਪ੍ਰੈਸ ਰਿਲੀਜ਼। ਬਾਕੀ ਚੀਜ਼ਾਂ ਦੇ ਵਿੱਚ ਹੋਰ ਪੁੱਠੇ ਸਿੱਧੇ ਕਮੈਂਟਾਂ ਕਰਨ ਦੇ ਵਿੱਚ ਤਾਂ ਸਾਰੇ ਜਣੇ ਅੱਵਲ ਰਹਿੰਦੇ ਨੇ। ਭਾਈ ਇਹਨਾਂ ਚੀਜ਼ਾਂ ਦਾ ਵੀ ਜਵਾਬ ਦੇਣਾ ਜਿਹੜਾ ਉਹ ਸਿੱਖੋ। ਇਹਨਾਂ ਚੀਜ਼ਾਂ ਦਾ ਵੀ ਜਿਹੜਾ ਆ ਉਹ ਇਸ ਪ੍ਰੋਪੇਗੰਡੇ ਦਾ ਵੀ ਤੋੜ ਜਿਹੜਾ ਆ ਉਹ ਲੱਭਣਾ ਸਿੱਖੋ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਜੋਗੀਆਂ ਜੀ ਤੁਸੀਂ ਡਰਾਉਂਦੇ ਬਹੁਤ ਆ, ਤੁਸੀਂ ਤੇ ਇਦਾਂ ਆ, ਤੁਸੀਂ ਤਾਂ ਉੱਦਾਂ ਆ। ਭਾਈ ਆਹ ਜਿਹੜੀ ਚੀਜ਼ ਹੁਣ ਤੁਹਾਨੂੰ ਦੱਸੀ ਆ, ਤੇ ਇਹਦੇ ਤੇ ਵੀ ਥੋੜਾ ਐਕਸ਼ਨ ਲੈਣ ਦੀ ਜਿਹੜੀ ਕੋਸ਼ਿਸ਼ ਕਰੋ, ਜਾਂ ਇਹੋ ਜਿਹੇ ਮੌਕਿਆਂ ਦੇ ਉੱਤੇ ਤੁਸੀਂ ਬੱਸ ਹੋ ਜਾਂਦੀ ਆ। ਸੋ ਬਹੁਤ ਸਾਰੇ ਆਪਣੇ ਪੰਜਾਬੀ ਹਿੰਦੂ ਭੈਣ ਭਰਾ ਵੀ ਸਾਡੇ ਬਹੁਤ ਲਿਸਨਰ ਹੈਗੇ ਆ, ਉਹਨਾਂ ਨੂੰ ਵੀ ਬੇਨਤੀ ਹੈ ਭਾਈ ਜਿਹੜੀਆਂ ਇਦਾਂ ਦੀਆਂ ਆਰਗੇਨਾਈਜੇਸ਼ਨਾਂ ਜ਼ਹਿਰ ਫੈਲਾਉਂਦੀਆਂ ਹੈ ਨਾ, ਉਹਨਾਂ ਨਾਲ ਵੀ ਗੱਲ ਕਰੋ ਵੀ ਭਾਈ ਤੁਸੀਂ ਬਿਨਾਂ ਕਿਸੇ ਗੱਲ ਤੇ ਝੂਠੀਆਂ ਜਿਹੜੀਆਂ ਟਵੀਟ ਆ ਉਹ ਨਾ ਕਰਿਆ ਕਰੋ। ਇੱਥੇ ਕੋਈ ਹਿੰਦੂ ਸਿੱਖ ਮੁਸਲਮਾਨ ਦਾ ਰੌਲਾ ਨਹੀਂ, ਸਾਰੇ ਬੜੇ ਆਰਾਮ ਦੇ ਨਾਲ ਰਹਿੰਦੇ ਆ, ਸਾਰੇ ਇੱਕ ਦੂਜੇ ਦੇ ਘਰਾਂ 'ਚ ਧਾਰਮਿਕ ਸਥਾਨਾਂ 'ਚ ਫੰਕਸ਼ਨਾਂ 'ਚ ਜਾਂਦੇ ਹੈਗੇ ਆ। ਤੇ ਇਹ ਕਿਸੇ ਤੇ ਵੀ ਚੀਜ਼ ਵਾਪਰ ਸਕਦੀ ਆ। ਕੁਛ ਜਿਹੜੇ ਪਿੱਛ ਲੱਗ ਭਾਰਤ ਸਰਕਾਰ ਦੇ ਸਟੂਚ ਨਾ ਬਣੋ। ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਸਾਰਿਆਂ ਲਈ ਬਹੁਤ ਬੁਰਾ ਹੋਊਗਾ ਜੀ। ਇੱਥੇ ਕਰਦੇ ਹਾਂ ਜੀ ਸਮਾਪਤੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।